ਜੀ ਸੱਜਣੋ, ਤੁਸੀਂ ਲੋਕ ਕਹਾਣੀਆਂ ਸੁਣ ਰਹੇ ਹੋ। ਲੋਕ ਕਹਾਣੀ ਦਾ ਸਿਲਸਿਲਾ ਇੱਕ ਵਾਰੀ ਥੋੜਾ ਜਿਹਾ ਰੁਕ ਗਿਆ ਹੈ। ਜਿਹੜੀ ਅੱਜ ਮੈਂ ਤੁਹਾਨੂੰ ਲੋਕ ਕਹਾਣੀ ਸੁਣਾਉਣ ਲੱਗਾ ਨਾ, ਉਹ ਪੂਰੇ ਪੰਜਾਬ ਦੀ ਸਾਂਝੀ ਕਹਾਣੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਅਖਾਣ ਮਸ਼ਹੂਰ ਹੈ ਕਿ ਤੂੰ ਕੋਈ ਗਾਮਨ ਸੱਚਿਆਰ ਹੈ। ਅੱਜ ਮੈਂ ਤੁਹਾਨੂੰ ਗਾਮਨ ਸੱਚਿਆਰ ਦੀ ਕਹਾਣੀ ਸੁਣਾਣੀ ਹੈ। ਇਹ ਗਾਮਨ ਸੱਚਿਆਰ ਦੀ ਕਹਾਣੀ ਮੇਰੇ ਮੁਰਸ਼ਿਦ ਦੀ ਕਿਤਾਬ ਡਾਕਟਰ ਸਈਦ ਬੁੱਟਾ ਸਾਹਿਬ ਨੇ ਐਡਿਟ ਕੀਤੀ ਹੈ। ਕਮਾਲ ਕਹਾਣੀ ਇਹਦੇ ਵਿੱਚ ਮੌਜੂਦ ਹੈ। ਤੁਸੀਂ ਪੜ੍ਹ ਵੀ ਸਕਦੇ ਹੋ। ਤੇ ਕੁਝ ਬੰਦੇ ਆਂਦੇ ਨੇ ਪੰਜਾਬੀ ਪੜ੍ਹਨੀ ਔਖੀ ਹੈ, ਉਹਨਾਂ ਦੇ ਕਾਨ ਪੜ੍ਹ ਕੇ ਮੈਂ ਸੁਣਾਉਂਦਾ ਪਿਆ। ਇਸ ਵੀਡੀਓ ਨੂੰ ਲਾਈਕ ਵੀ ਕਰ ਲਵਿਆ, ਫਾਲੋ ਵੀ ਕਰ ਲਵਿਆ, ਤੇ ਅਗਲਿਆਂ ਤਾਂ ਵੀ ਅਪਲਾਈ ਕਰੋ ਜਿਹੜੇ ਹੋਰ ਕੋ ਠਰੋਕ ਰੱਖਦੇ ਨਾ ਕਹਾਣੀਆਂ ਦਾ, ਉਹਨਾਂ ਦੇ ਤਾਂ ਵੀ ਅਪਲਾਈ ਕਰੋ। ਹੁਣ ਕਹਾਣੀ ਪੜ੍ਹਦੇ ਹਾਂ ਜੀ, ਗਾਮਨ ਸੱਚਿਆਰ। ਜ਼ਮਾਨਾ ਔਰੰਗਜ਼ੇਬ ਬਾਦਸ਼ਾਹ ਦਾ ਹੈ। ਉਸ ਜ਼ਮਾਨੇ ਵਿੱਚ ਜੰਗ ਤੇ ਠੱਟੇ ਮਾਲੇ ਦੇ ਦਰਮਿਆਨ ਦਰਿਆ ਦੇ ਕੱਢੇ ਤੇ ਬੋੜ ਕੁਰਾਈ ਦੀ ਹੋਈ ਹੈ। ਕੁਰਾਈ ਬਲੋਚ ਕੌਮ ਹੈ। 5 ਮੰਨੇ ਬਲੋਚ ਦੇ ਸੱਦੇ ਜਾਂਦੇ ਨੇ: ਲਸ਼ਾਰੀ, ਲਗਾਰੀ, ਹੋਤ, ਰਿੰਦ ਤੇ ਜਤੋਈ। ਇਹ ਕੁਰਾਈ ਇਹਨਾਂ ਦੀ ਸ਼ਾਖ ਵਿੱਚੋਂ ਆਏ ਨੇ। ਸੁਹੇਲ ਖਾਨ, ਬਹਿਬਲ ਖਾਨ ਬਲੋਚ ਹੋਇਆ ਹੈ ਇਸ ਬੋੜ ਕੁਰਾਈ ਦੀ ਦੇ ਵਿੱਚ। ਸਵਾਣੀ ਉਸ ਦੇ ਨਾਂ ਕਾਲੀ ਹੋਇਆ ਹੈ। ਇਹ ਬਹਿਬਲ ਖਾਨ ਹਜ਼ਰਤ ਦੀਵਾਨ ਅਲੀ ਸ਼ਾਹ ਸਾਹਿਬ ਦਾ ਮੁਰੀਦ ਆ। ਉਸ ਸੈयद ਜਲਾਲ ਦੀ ਦਾ। ਇਹ ਪੀਰ ਦੇ ਅੱਗੇ ਝੁਕਿਆ ਜੋ ਭੁੱਖ ਖਾ ਗਈ। ਕਣਕ ਗੜੇਂਦਾ ਬੁਗਾਟ ਉੱਠੀ ਖਲੋਂਦਾ ਹੈ। ਜ਼ਮੀਨ ਉਂਝ ਵੀ ਵੇਹਦੇ ਪਿਆਨ, ਇਹਦੀ ਲਾਇਕ ਜ਼ਮੀਨ ਨਹੀਂ ਹੋਈ। ਹਜ਼ਰਤ ਦੀਵਾਨ ਅਲੀ ਸ਼ਾਹ ਫਰਮਾਇਆ, ਤੂੰ ਇੱਥੇ ਉੱਚੇ 'ਚ ਆ ਜਾ, ਮੇਰਾ ਕਰਿੰਦਾ ਬਣ ਕੇ ਇੱਥੇ ਕੰਮ ਕਰ, ਤੇਰਾ ਗੁਜ਼ਾਰਾ ਚੰਗਾ ਹੋ ਜਾਸੇ। 7 ਉੱਚਾ ਐਨ ਬੁਖਾਰੀ ਇਮਾਮ ਹੁਸੈਨ ਦੀ ਔਲਾਦ ਦੀਆਂ। 7ਵੀਂ ਉੱਚ ਸੈयद ਸ਼ੇਖ ਜਲਾਲ ਦੀ ਹੋਈ ਹੈ। ਜੇ ਸੈयद ਸ਼ਜਰਾ ਅੱਜ ਵੀ ਇੱਥੇ ਨਾ ਲੱਭੇ, ਉਹਨੂੰ ਸੈयद ਸਾਕ ਨਹੀਂ ਦਿੰਦੇ। ਇਹ ਕੁੱਲ ਸਾਦਾਤ ਦੇ ਪੀਰ ਸਵੇਂਦੇ ਨੇ। ਬਹਿਬਲ ਖਾਨ ਇੱਥੋਂ ਆਪਣਾ ਬਾਲ ਬੱਚਾ ਲੈ ਕੇ ਟੁਰ ਪਿਆ। ਔਰਤ ਇਸ ਦਾ ਨਾਂ ਤਾਂ ਦੱਸਿਆ ਕਾਲੀ ਹੋਇਆ ਹੈ। ਪੁੱਤਰ ਇਸ ਦੇ ਨਾਂ ਗਾਮਨ ਹੈ, ਜਿਹਨੂੰ ਗਾਮਨ ਸੱਚਿਆਰ ਆਂਦੇ। ਔਚ ਦੇ ਵਿੱਚ ਦਰਸ ਪੜਾਇਆ ਜਾਂਦਾ। ਉਸ ਜ਼ਮਾਨੇ ਵਿੱਚ ਕਿਤਾਬਾਂ ਵੀ ਨਾ ਲੱਭਦੀਆਂ ਤੇ ਉਸਤਾਦ ਵੀ ਨਾ ਲੱਭਦੇ। ਇਹ ਖੁਸ਼ਕਿਸਮਤੀ ਦੀ ਗੱਲ ਹੈ ਗਾਮਨ ਦੀ। ਇਹ ਔਚ ਵਿੱਚ ਪੜ੍ਹਨ ਲੱਗ ਪਿਆ। ਦਰਸ ਵਿੱਚ ਅੱਜ ਵੀ ਬੰਦਿਆਂ ਕਾਈ ਬੇਹਯਾਈ ਦੀ ਗੱਲ ਕਰਨੀ ਹੋਵੇ ਤਾਂ ਆਂਦੇ ਨੇ ਗਾਮਨ ਸੱਚਿਆਰ ਆਖੀਏ। ਏਡੇ ਵੱਡੇ ਘਰਾਣੇ ਦਾ ਮੁਰੀਦ ਗਾਮਨ ਤਾਂ ਬਹੁਤ ਵੱਡਾ ਬੰਦਾ ਹੋਇਆ ਹੈ। ਤਹਿਸੀਲ ਇਲਮ ਦੀ ਇਸ ਉੱਥੇ ਤੈਅ ਕਰ ਲੈ। 4 ਪੁੱਤਰ ਹੋਏ ਨੇ ਸੈयद ਦੀਵਾਨ ਅਲੀ ਸਾਹਿਬ ਦੇ: ਦੁਰ ਲਾਲ, ਦੁਰ ਜਮਾਲ, ਦੁਰ ਕਮਾਲ ਤੇ ਦੁਰ ਪੀਰ ਸ਼ੇਖ ਸੈयद ਜਲਾਲ। ਹਜ਼ਰਤ ਦੀਵਾਨ ਅਲੀ ਸੈयद ਜਿਸ ਵੇਲੇ ਫੌਤ ਹੋ ਗਏ, ਇਹ ਚਾਰੇ ਬਿਰਾ ਗੱਦੀ ਦੇ ਦਾਅਵੇਦਾਰ ਉੱਠੇ ਖੜੋਤੇ। ਚਾਰੇ ਬਿਰਾ ਮੁਖਾਲਿਫ ਹੋ ਗਏ ਕਿਉਂ ਜੋ ਇਹ ਬਾਦਸ਼ਾਹ ਤਾਈ, ਇਹ ਛੋਟੀ ਮੋਟੀ ਗੱਦੀ ਨਾਈ। ਗਾਮਨ ਸੋਚਿਆ, ਜਿਸ ਬਿਰਾ ਦੇ ਨਾਲ ਮਟੂਰਾਂ ਬਾਕੀ ਤਰ੍ਹਾਂ ਦੀ ਬੇਹਯਾਈ ਕਰਨੀ ਹੋਈ, ਮੈਂ ਨਿਮਕ ਖਾਰੀ ਕੀਤੀ ਹੈ ਇਹਨਾਂ ਦੀ। ਮੁਰੀਦ ਵੀ ਇਹਨਾਂ ਦਾ ਤੇ ਇਲਮ ਵੀ ਇਹਨਾਂ ਦੇ ਜੰਤੂ ਸਿੱਖਿਆ ਹੈ। ਇਹ ਬੇਅਦਬੀ ਹੈ। ਮਾਂ ਪਿਓ ਮੇਰਾ ਅੱਗੇ ਮਰ ਗਿਆ ਹੋਇਆ ਤੇ ਇਹ ਬੇਅਦਬੀ ਪੀਰਾਂ ਨਾਲ, 4 ਬਿਰਾਵਾਂ ਦੇ ਵਿੱਚੋਂ ਕਿਸੇ ਨਾਲ ਮੈਥੋਂ ਨਹੀਂ ਹੁੰਦੀ। ਵਾਰਿਸ ਛੱਡ ਚਲੀਏ ਇਸ ਨਗਰੀ ਨੂੰ, ਐਸੀ ਤਬਾ ਫਕੀਰ ਦੀ ਸ਼ਾਨ ਹੈ ਜੀ। ਮੁੱਢੂ ਮੈਂ ਇੱਥੇ ਰਾਹ ਹੀ ਨਹੀਂ। ਗਾਮਨ ਵਿਚਾਰਾ ਇੱਥੋਂ ਟੁਰ ਪਿਆ ਹੈ। ਇਸ ਡੇਰਾ ਗਾਜ਼ੀ ਖਾਨ ਦਾ ਤਕਿਆ ਹੈ। ਗਾਜ਼ੀ ਖਾਨ ਔਰ 4 ਬਿਰਾ ਹੋਏ ਨੇ: ਗਾਜ਼ੀ ਖਾਨ, ਇਸਮਾਈਲ ਖਾਨ, ਲਈਆ ਖਾਨ ਤੇ ਦਾਦਨ ਖਾਨ। ਇਹ ਦਰਿਏ ਖਾਨ ਦੇ ਪੁੱਤਰ ਹੋਏ। ਮੁੜ ਵੇਖ ਲਓ ਕਿੱਥੋਂ ਲਾ ਤੇ ਕਿੱਥੋਂ ਤਾਈਂ ਸਰਦਾਰੀ ਆਈ ਇਹਨਾਂ ਦੀ। ਗਾਜ਼ੀ ਖਾਨ ਨੂੰ 18,000 ਸਿਪਾਹੀ ਰੱਖਣ ਦੀ ਇਜਾਜ਼ਤ ਆ। ਨਵਾਬ ਆ ਔਰੰਗਜ਼ੇਬ ਦੇ ਮਤਹਿਤ ਹੈ। ਗਾਜ਼ੀ ਖਾਨ ਤੇ ਇਸਮਾਈਲ ਖਾਨ ਇੱਕ ਟੁਕੜੇ ਜ਼ਮੀਨ ਦੇ ਉੱਤੇ ਲੜਨ ਲੱਗ ਪਏ। ਵਾਰਾਂ ਸ਼ਾਰਾਂ ਹਮੇਸ਼ ਉਹਨਾਂ ਦੀਆਂ ਲੜਾਈ ਬੜਾਈ ਰਵੇ। ਇਸਮਾਈਲ ਖਾਨ ਬੰਦਾ ਗਲਿਆ ਹੈ, ਇਹ ਲੜਾਈ ਬੜਾਈ ਛੱਡ ਦੇ ਵੀ ਏ। ਦਿਓਬਰੇ ਦਰਿਆ ਸਿੰਧ ਤੇ ਆਵੀਂ ਉਸ ਜ਼ਮੀਨ ਦੇ ਟੁਕੜੇ ਉੱਤੇ ਖੜੋ ਕੇ ਜਿੱਥੋਂ ਤਾਈਂ ਤੂੰ ਆਖੀ ਉੱਥੇ ਤਾਈਂ ਜ਼ਮੀਨ ਤੇਰੀ ਤੇ ਬਾਕੀ ਜ਼ਮੀਨ ਮੈਂ ਲੈ ਲੈਸਾਂ। ਲੜਾਈ ਤਾਂ ਨਿਕਲਦੀ ਹੈ। ਗਾਜ਼ੀ ਖਾਨ ਖਿਆਲ ਕੀਤਾ, ਪਰ ਮੈਂ ਨਿਕਲਾ ਹਾਂ, ਹੱਕ ਤਾਂ ਮੇਰਾ ਬਣਦਾ। ਇਹ ਲਫ਼ਜ਼ ਆਖਣੇ ਉਸ ਸੁਨੇਹਾ ਦਿੱਤਾ, ਭਾਈਆਂ ਨੂੰ ਆਖਿਆ ਹੈ, ਮੈਂ ਵੀ ਆ ਜਾਸਾਂ, ਤੂੰ ਵੀ ਆ ਜਾਵੀਂ। ਨਾ ਤੇਰੇ ਨਾਲ ਬੰਦਾ ਹੋਵੇ ਨਾ ਮੇਰੇ ਨਾਲ, ਨਾ ਤੇਰੇ ਕੋਲ ਹਥਿਆਰ ਹੋਵੇ ਨਾ ਮੇਰੇ ਕੋਲ। ਜਿੱਥੇ ਤੂੰ ਇਹ ਚਾਹ ਆਖਿਆ ਮੈਂ ਉਥੇ ਹੀ ਖੜੋ ਰਸਾਂ। ਇਸਮਾਈਲ ਖਾਨ ਨੂੰ ਕੋਈ ਸਲਾਹਗੀਰ ਚੰਗਾ ਟਕਰਿਆ। ਉਸ ਆਖਿਆ, ਹਮੇਸ਼ਾ ਬਿਰਾ ਇੰਜ ਵੇਸ ਕੇ ਨਹੀਂ ਆਉਂਦੇ।
ਜੇ ਉੱਥੇ ਖੁਫੀਆ ਹਥਿਆਰ ਤੇਰੇ ਕੋਲ ਹੋਵੇ ਤਾਂ ਤੂੰ ਉਹਨੂੰ ਮਾਰ ਲਈ ਤਾਂ ਹਰ ਸ਼ੈ ਤੇਰੀ ਹੋ ਜਾਸੀ। ਸਾਈਕਲੀਗਰ ਨੂੰ ਇਸਮਾਈਲ ਖਾਨ ਹੁਕਮ ਦਿੱਤਾ, ਇੱਕ ਗੰਧਕ ਫੁਲਾਦ ਦਾ ਤਿਆਰ ਕਰ ਜਿਹੜਾ ਬੋਝੇ ਵਿੱਚ ਆ ਜਾਵੇ। ਦਿਲਾਂ ਨੂੰ ਜਾਣਦੇ ਹੋਏ ਗਾਜ਼ੀ ਖਾਨ ਨੂੰ ਵੀ ਉਹ ਖਿਆਲ ਆਇਆ ਕਿ ਜ਼ਾਹਰ ਦੀਆਂ ਪਾਣਾ ਕਟਾਰਾਂ ਨੂੰ ਲੱਗੀਆਂ ਹੋਈਆਂ ਹਨ। ਅਸਤਗਫਾਰ ਦੇ ਤਸਬੀਹਾਂ ਅੱਜ ਦੀਆਂ ਵਾਂਗ ਹੱਥ ਵਿੱਚ ਹਨ। ਉਦੋਂ ਉਹ ਵੀ ਸਾਨ ਘੋੜੇ ਤੋਂ ਸਵਾਰ ਹੈ, ਇਹ ਵੀ ਸਵਾਰ ਹੈ। ਪਾਰ ਟੱਪ ਕੇ ਸੀਨ ਦਾ ਫੈਸਲਾ ਕਰਨਾ ਨੇ। ਮਲਾਹ ਨੂੰ ਅਖਿਓ ਨੇ ਬੇੜਾ ਛੋੜ। ਉਸ ਆਖਿਆ ਦਰਿਆ ਤਾਕਤ ਵਿੱਚ ਖੜਾ ਹੈ, ਕੋਈ ਹੋਰ ਮਲਾਹ ਆਵਣ ਦਿਓ। ਮਲਾਹ ਨੂੰ ਵੱਧ ਤੰਗ ਕਿਤੋਂ ਨੇ, ਬੇੜਾ ਛੱਡ, ਸਾਨੂੰ ਧੁੱਪ ਹੀ ਛੱਡਦੀ ਏ। ਇਹ ਦੋਵੇਂ ਬਿਰਾ ਵੀ ਝਾੜੇ ਆਏ, ਘੋੜਾ ਵੀ ਉਸ ਵਿੱਚ ਦਰਿਆ ਦੇ ਉਹਨਾਂ ਝਾੜ ਲਏ। ਇੱਕ ਜੱਟੀ ਏ, ਸਿਰ ਦੇ ਉੱਤੇ ਥਾਓ ਰੋਟੀਆਂ ਦਾ ਹੈ, ਪਾਰ ਉਸ ਦੇ ਹਾਲੀ ਖੜਿਆਂ ਉਹ ਵੀ ਆ ਗਈ। ਪਾਰ ਹੋ ਗਏ। ਮਲਾਹ ਬੇੜੇ ਨੂੰ ਧੱਕਾ ਚ ਦਿੱਤਾ ਰੱਬ ਦੀ ਆਸ ਤੇ। ਜਿਸ ਵੇਲੇ ਬੇੜਾ ਉਰਲੀ ਮਣ ਦੇ ਕਰੀਬ ਆਇਆ ਨਾ, ਇਦੂ ਗਾਮਨ ਵੀ ਬੇੜੇ ਚੜਨਾ, ਇਹ ਵੀ ਮਣ ਤੇ ਆ ਗਿਆ। ਜਿਸ ਵੇਲੇ ਬੇੜਾ ਮਣ ਦੇ ਨੇੜੇ ਲੱਗਾ ਹੈ ਤਾਂ ਹੇਠੂ ਕੱਪਰ ਛੇਕ ਚ ਦਿੱਤੀ। ਵਾਜ ਮਰਿੰਦਾ ਰਹਿ ਗਿਆ, ਸਮਝਿਆ ਮਲਾਹ ਬੇੜਾ ਕਾਬੂ ਨਹੀਂ ਆਉਂਦਾ। ਕੱਪਰ ਲੈਂਦਾ ਹੀ ਸੋਂ ਉਸ ਜੰਜੀਰ ਵਿੱਚ ਸਟਿਆ। ਜੰਜੀਰ ਵਜ਼ਨੀ ਹੁੰਦੇ ਨੇ। ਬੇੜਾ ਉੱਤੇ ਫਿਰਨ ਲੱਗ ਪਿਆ। ਬੰਬੀਰੀ ਯਾਰ, ਮਲਾਹ ਬੋਲਿਆ, ਕਿਸੇ ਦਾ ਐਬ ਪਿਆ ਪਕੜਿੰਦਾ ਨੇ ਤੇ ਬੇੜਾ ਬੁੱਢਦਾ ਪਿਆ ਹੀ ਨੇ। ਮੇਰਾ ਜ਼ਾਨ ਹੀ ਹੋਵਣਾ ਹੈ, ਬੇੜੀ ਬੁੜ ਜਾਵਣਾ ਹੈ ਮੇਰੀ, ਤੇ ਮੈਂ ਤਾਂ ਠੇਲ ਕੇ ਨਿਕਲ ਜਾਵਣਾ ਹੈ, ਤੁਸਾਂ ਬੁੜ ਕੇ ਮਰ ਜਾਣਾ ਹੈ। ਆਪਣੇ ਗੁਨਾਹ ਤੋਂ ਤੌਬਾ ਤੈਬ ਕਰ ਲਓ। ਇਸਮਾਈਲ ਖਾਨ ਦੀਆਂ ਹੰਝੂ ਟੱਪੀਆਂ। ਉਸ ਆਖਿਆ, ਮੌਲਾ ਤੂੰ ਆਲਿਮੁਲ ਗੈਬ ਹੈ, ਕੋਈ ਗੈਬ ਨਹੀਂ ਜਾਣਦਾ ਸਿਵਾਏ ਤੇਰੀ ਜ਼ਾਤ ਤੋਂ। ਤੂੰ ਦਿਲਾਂ ਦੇ ਭੇਦ ਤੋਂ ਖੂਬ ਵਾਕਿਫ ਹੈ। ਇਹ ਗੁਨਾਹ ਪਕੜਿਆ ਗਿਆ ਮੇਰਾ, ਇਰਾਦਾ ਬਿਰਾ ਨੂੰ ਕਤਲ ਕਰਨ ਦਾ। ਜੇਬ ਦੇ ਵਿੱਚ ਹੱਥ ਮਾਰੇ, ਉਸ ਤੇ ਕਲਮਾ ਸ਼ਰੀਫ ਪੜ੍ਹ ਕੇ ਉਥਾਈ ਹਥਿਆਰ ਸੱਟ ਛੱਡਿਆ। ਬੇੜੇ ਫੇਰ ਚੱਕਰ ਖਾਦਾ। ਮਲਾਹ ਵੱਧ ਲਲਕਰਿਆ। ਗਾਜ਼ੀ ਖਾਨ ਜੇਬ ਦੇ ਵਿੱਚ ਹੱਥ ਮਾਰਿਆ। ਉਸ ਆਖਿਆ, ਮੇਰੇ ਮੌਲਾ ਤੂੰ ਦਿਲਾਂ ਦੇ ਭੇਦ ਖੂਬ ਜਾਣਦਾ ਹੈ, ਇਰਾਦਾ ਮੇਰਾ ਵੀ ਇਹੋ ਆ, ਪਰ ਵਾਸਤਾ ਹੀ ਆਪਣੇ ਪਾਕ ਜ਼ਾਤ ਦਾ, ਤੌਬਾ ਕਰ ਗਿਆ। ਉਸ ਵੀ ਹਥਿਆਰ ਸੱਟ ਛੱਡਿਆ। ਬੇੜੇ ਵੱਧ ਚੱਕਰ ਖਾਦਾ। ਮਲਾਹ ਮੋੜ ਲਲਕਰਿਆ। ਜੱਟੀ ਬੋਲੀ, ਪਾਰ ਮੇਰਾ ਘਰ ਵਾਲਾ ਤੇ ਵੀਰ ਖਲਣ ਬੇਲੀ, ਇਹ ਰੋਟੀਆਂ ਤਿੱਤੀਆਂ ਹਨ ਤੇ ਵਿੱਚ ਜ਼ਾਹਰ ਹੈ। ਮੇਰਾ ਮੌਲਾ ਮੈਂ ਵੀ ਆਪਣੇ ਗੁਨਾਹ ਤੋਂ ਤੌਬਾ ਕਰ ਗਈਆਂ, ਇਹ ਰੋਟੀਆਂ ਵਿੱਚ ਪਈਆਂ ਨਹੀਂ ਤੇ ਸਾਨੂੰ ਬਚਾ। ਬੇੜਾ ਛੇਕ ਕੇ ਮੁੜ ਚੱਕਰਾਇਆ। ਮਲਾਹ ਮੁੜ ਲਲਕਰਿਆ, ਖਤਰੀ ਸੂਰ ਦੇ ਬਚਿਆ, ਤੂੰ ਵੀ ਸੀ ਸਿੱਧੀ ਨੀਅਤ ਕਰ ਲਾ। ਉਸ ਆਖਿਆ, ਜੋ ਜਾਨੀ ਜੋਗ ਹੋਇਆ ਹੈ ਤੇ ਦਿਲਾਂ ਦੇ ਭੇਦ ਜਾਣਦਾ ਹੋਇਆ, ਇਹ 20 ਵਿੱਚ ਸੱਚ ਦਾ ਪੈਸਾ ਹੇਕ ਵੀ ਨਾ, ਮੇਰੇ ਭਗਵਾਨ ਮੈਂ ਵੀ ਤੌਬਾ ਕਰ ਗਿਆ। ਉਹ ਵੀ ਉਸ ਖੋਲਦਾ ਵਿੱਚ ਵਗਾਈਆਂ। ਬੇੜਾ ਕੁਝ ਖੜੋ ਕੇ ਫੇਰ ਚਕਰਾਇਆ ਤਾਂ ਮਲਾਹ ਆਖਿਆ, ਅੱਲਾ ਤੂੰ ਵੀ ਨਾ ਦਾ ਖੜੋ ਹੋਇਓ, ਮੈਂ ਵੀ ਇਹ ਰੌਟਾ ਇੱਕ ਮੁਸਾਫਿਰ ਦੇ ਸਿਰ ਤੋਂ ਛਿਕਿਆ ਤੇ ਆਪਣਾ ਨਾਮ ਮਣ ਤੇ ਇਹ ਵੀ ਵੇਚ ਪਿਆਈ, ਤੇ ਇਹ ਸਾਨੂੰ ਕੱਦੀ ਕਿਵੇਂ ਲਾ। ਗਾਮਣ ਮਣ ਤੇ ਖਲੋਤਾ ਹੋਇਆ। ਉਸ ਪੰਜਾਂ ਨੂੰ ਸਾਧ ਕੇ ਆਖਿਆ, ਬੇਈਮਾਨਾਂ ਦਾ ਸਾਲੇਮਪੁਰ ਮੈਂ ਤਾਂ ਅੱਜ ਪਹਿਲੀ ਵਾਰੀ ਟੱਪਦਾ ਵੇਖਿਆ ਹੈ। ਮਲਾਹ ਦੋਹਾਂ ਨੂੰ ਲਲਕ ਰਹਿੰਦਾ ਹੈ ਤੇ ਆਪ ਕੁਝ ਨਹੀਂ ਕਰਦਾ। ਤਨ ਸਾਗਰ ਮਨ ਬੁੱਝਾ ਸਿਕੰਦਰੀ, ਹੋੜੇ ਆਪ ਨਾ ਭਾਗੇ। ਬਾਕੀ ਕੇ ਕਿਤਨੇ ਮਿੰਟ ਹੋ ਗਏ। ਗਰਕਾਬੇ ਵਾਲਾ ਹੱਥ ਦੋਹਾਂ ਨੂੰ ਹੁੜੇਂਦਾ ਹੈ ਤੇ ਆਪ ਵਿੱਚ ਖੜਾ ਹੈ। ਦੋਵੇਂ ਨਵਾਬ ਚੁੱਪ ਕਰ ਗਏ। ਰੰਗ ਸੁਰਖ ਹੋ ਗਿਆ, ਪਰ 25 ਏਡੇ ਹੋਏ ਖੜੇ ਆਣ। ਇਹ ਨਾ ਪੁੱਛੋ ਨੇ ਕੌਣ ਹੈ ਤੇ ਸਾਨੂੰ ਇੰਜ ਕਿਉਂ ਆਖਿਆ। ਉਹ ਲੱਥੇ ਗਾਮਣ ਬੇੜੀ ਚੜ ਗਿਆ। ਗਾਮਣ ਜਾ ਪਹੁੰਚਿਆ ਡੇਰੇ ਗਾਜ਼ੀ ਖਾਨ ਦੇ। ਦੁਪਹਿਰ ਢਲ ਗਏ ਹੋਏ ਹਨ, ਭੁੱਖਾ ਹੈ। ਉਸ ਜ਼ਮਾਨੇ ਹੋਟਲ ਕੋਈ ਨਾ। ਮੁਸਾਫਿਰ ਜੇ ਮੁੱਲ ਵੀ ਖਾਵੇ ਆ ਤਾਂ ਉਹ ਮਾਛੇ ਨੇ ਤੰਦੂਰ ਤੇ ਬੈਂਦਾ। ਦਾਈ ਆਖੇ ਜੀ ਕਿ ਮੈਂ ਮੁਸਾਫਿਰ ਹਾਂ ਤੇ ਭੁੱਖਾਂ, ਰੋਟੀ ਪਕਾ ਦੇ। ਪੈਸੇ ਆਪਣੇ ਲੈ ਲੈਣੇ ਨੇ। ਉਸ ਆਖਿਆ, ਤੰਦੂਰ ਠਾਰ ਬੈਠੀ ਆ, ਮੈਂ ਤੈਨੀ ਆ, ਆਓ ਮੰਜੀ ਪਈ ਏ ਪਛਾਵੇਂ ਤੇ ਗੱਤ ਕੇ ਪੈ ਰਹੋ। ਦਾਈ ਤੰਦੂਰ ਚ ਤਾਇਆ ਹੈ। ਗਾਵਣ ਗੂਕ ਸਹਿ ਗਿਆ, ਥੱਕੋਇਆ ਜੂਆ। 4 ਨੌਕਰ ਗਾਜ਼ੀ ਖਾਨ ਦੇ। ਉਹਨਾਂ ਕੁੱਕੜ ਚਿੱਕਿਆ ਹੋਇਆ ਹੈ ਤੇ ਕੁੱਕੜ ਆਣ ਕੇ ਗਾਵਣ ਦੀ ਮੰਜੀ ਦੇ ਹੇਠ ਵੜ ਗਿਆ। ਉਹ ਹੇਠੂ ਚਿੱਕੇ ਤੇ ਕੁੱਕੜ ਵੱਜ ਕੇ ਮੁੜ ਉੰਨਿਆ ਹੋ ਜਾਵੇ। ਗਾਮਣ ਬੁਲਾਰੇ ਤੇ ਜਾਗ ਗਿਆ। ਜਿਸ ਵੇਲੇ 3 ਵਾਰੀ ਕੁੱਕੜ ਹੇਠ ਮੰਜੀ ਦੇ ਵੜਿਆ ਹੈ ਨਾ, ਤਾਂ ਗਾਮਣ ਆਖਿਆ, 3 ਵਾਰ ਹੈ, ਕੁੱਕੜ ਮੇਰੀ ਪਨਾਹ ਮੰਗਦਾ ਹੈ, ਮੈਂ ਬਗੈਰਤੀ ਤੋਂ ਕੰਮ ਲਈ ਰੱਖਿਆ ਹੈ। ਬਈ ਪਰਦੇਸੀਆਂ ਜਿਹੜੇ ਪੈਸੇ ਭਰੇ ਨੇ, ਮੈਥੋਂ ਲੈ ਲਓ ਤੇ ਕੁੱਕੜ ਨਾ ਨੱਪੋ। ਇਹ ਵਿਚਾਰਾ 3 ਵਾਰ ਹੈ, ਮੈਥੋਂ ਪਨਾਹ ਮੰਗਦਾ ਹੈ। ਉਹਨਾਂ ਆਖਿਆ, ਪਤਾ ਨਹੀਂ ਤੂੰ ਕੌਣ ਹੈ।
ਬੇਵਕੂਫਾ, ਗਾਜ਼ੀ ਖਾਨ ਦੀ ਰੋਟੀ ਪਕਾਉਣ ਵਾਸਤੇ ਅਸੀਂ ਜਿਹੜਾ ਨੱਪ ਲਵੀਏ, ਪੁੱਛਣ ਦੀ ਕਿਹੜੀ ਲੋੜ ਹੈ। ਗਾਮਣ ਆਖਿਆ, ਗਾਜ਼ੀ ਖਾਨ ਇਹਦੀ ਰਿਆਸਤ ਦਾ ਮਾਲਿਕ ਹੋ ਕੇ ਹਰਾਮ ਖਾਂਦਾ ਹੈ। ਉਹਨਾਂ ਆਖਿਆ, ਦੁਰ ਦੁਰ, ਐਸਾ ਤੈਸਾ, ਤੂੰ ਗਾਜ਼ੀ ਖਾਨ ਨਵਾਬ ਨੂੰ ਬਿਆਨ ਹੈ। ਬੁਲਾਰੀਆਂ ਆ ਗਏ, ਤਲਵਾਰ ਗਾਮਨ ਦੇ ਕੋਲ ਆ, ਤਰਾਏ ਉਸ ਢਾਹ ਲੈ, ਚੌਥਾ ਮਲ ਗਿਆ। ਦਾਈ ਪੇਟੀ ਚਾਹ ਲਈ ਤੇ ਘਾੜ ਡੜੀ ਪੜੂਤੇ ਦੇਵਣ, ਵੇ ਗੜਾ ਪਵੀ, ਵੇ ਘਾਰ ਪਵੀ, ਮੇਰੇ ਬੂਹੇ ਤੇ ਕਤਲਾਮ ਚ ਕੀਤਾ ਈ। ਨਵਾਬ ਗਾਜ਼ੀ ਖਾਨ ਆ ਗਿਆ ਈ। ਚੌਥਾ ਨੌਕਰ ਭੱਜ ਕੇ ਗਿਆ, ਉਸ ਜਾ ਕੇ ਗੱਲ ਕੀਤੀ, ਇੰਜ ਬੰਦਾ ਹੈ, ਤੈਨੂੰ ਗਾਲੀ ਵੀ ਕਢੇਂਦਾ ਹੈ ਤੇ ਤਰਾਏ ਫੱਟੇ ਪੈਣ। ਗਾਜ਼ੀ ਖਾਨ ਹੁਕਮ ਦਿੱਤਾ 12 ਸਿਪਾਹੀਆਂ ਨੂੰ, ਉਹ ਆਵੇ ਨਹੀਂ ਤਾਂ ਸਿਰ ਕਲਮ ਕਰਕੇ ਲਾਇਆ। ਇਸ ਮਿਲਣਾ ਗਾਜ਼ੀ ਖਾਨ ਨੂੰ ਆ, ਇਹ ਸੁਚੇਂਦਾ ਬੈਠਾ ਹੈ ਕਿਸ ਤਰੀਕੇ ਨਾਲ ਗਾਜ਼ੀ ਖਾਨ ਨੂੰ ਮਿਲਾਂ, ਬਈ ਮੈਂ ਉਹਦੀ ਫੌਜ ਦੇ ਵਿੱਚ ਭਰਤੀ ਹੋਣਾ ਹੈ, ਜੋ ਟੁੱਕਰ ਹਲਾਲ ਦਾ ਕਰਕੇ ਖਾਵਾਂ। ਇਤਨੇ ਨੂੰ 12 ਸਿਪਾਹੀ ਵਾੜਿਆ। ਉਹਨਾਂ ਆਖਿਆ, ਗਾਜ਼ੀ ਖਾਨ ਦਾ ਹੁਕਮ ਹੈ, ਜੇ ਤੂੰ ਆਵੇਂ ਤਾਂ ਸਾਡੇ ਅੱਗੇ ਲੱਗ, ਨਹੀਂ ਤਾਂ ਤੇਰਾ ਸਿਰ ਲਾ ਕੇ ਲੈ ਜਾਵਣਾ ਹੈ। ਗਾਮਣ ਉੱਠਿਆ ਹੈ, ਉਸ ਕੁੱਕੜ ਕਾਸ਼ ਦੇ ਵਿੱਚ ਗੱਤ ਲਿਆ, ਤਲਵਾਰ ਖੂਨ ਅਲੂਦਾ ਹੱਥ ਦੇ ਵਿੱਚ ਹੈ। ਉਸ ਆਖਿਆ, ਵੇ ਚੱਲੋ। ਦਰਬਾਰ ਗਾਜ਼ੀ ਖਾਨ ਦੇ ਵਿੱਚ ਆ ਗਏ। अस्सलाम वालेकुम, आखे वालेकुम सलाम। गाजी खान आख्या, कौन है तो क्यों मारे मेरे नौकरां नूं ते मैनू क्यों लाम काफ आखे। उस आख्या, नवाब मैं तो टुरिया आम तेरियां तरीफां सुन के, इरादा हा तेरी फौज भरती होवां, मैनू ये पता कोई ना, चांद खुशामद गवाइयां तेरी कहानी बनाई हुई है। बंदा चंगा है, बंदा तो चंगा हाऊ नहीं। आखे ओ किवें? आखे परिंदा एक हवा दे विच उड़ के रोजी कमा सकता है, एक कीड़ा मकोड़ा है, उस कीड़े दे मूँह चों वो रोजी खस लवे, वो जेडा भी कोई कमीना है। उस आख्या, तेरी वो मिसाल है उस परिंदे वाली, एडी रियासत नाल नहीं रजदा ते इन्हां गरीबां दे कुक्कड़ नाप के खावना है। एडी रियासत नाल नहीं रजदा ते इन्हां गरीबां दे कुक्कड़ नपा के खावने हैं। दिन क्यामत रब नूं दरबार विच की आखसे। वजीर मुसद्दी सल्ले बोले, इहदी जबान कट्टो। गाजी खान आख्या, जबान कट्टिए, इनू कुर्सी दिओ। मैं जदोका जमिया अज ताईं अपने खिलाफ कोई लफ्ज थोड़े मुंह नहीं सुनिया, भावें सच आख्या है भावें कूड़ आख्या है, तुसां उत्तों वाह वाही कीती है। अज पहला बंदा मेरे दरबार विच जिहड़ा हक प्यादा है, मैं इसनूं दाद देना। बहु बह रहा, पूछया कौन है? आखे बलोच। कौन बलोच? आखे कुराई बलोच। कित्थों टुरिया है? आखे ओच पीर शेख सैयद जलाल तू। आखे ना की है? आखे गामन। बहुत खूब, गामन सचियार। आखे सचियार तो ना खुदा दा है, सचियार तो आदम मगर चलाया है। गाजी खान आख्या, मेरे कोल बंदा कोई नहीं तो मैं तेनू अतालीक बना के रखे ना। वो रो पिया। हला आखे मशवरा दे। गामन आख्या, पहला मशवरा ये वड्डी दे जड़ पट, ये हर गुनाह दा मोढ है। दूआ नजराने लेने छड़ दे ते वंगार दा काम ना लाए, काम मेहनत दे के लाए। ये दो चीज़ां चकर मुल्क तेरा सुखी है। गाजी खान उस दे आखे लगा, जदों ये हुक्म सादर हो गए, मत कोई नजराना लवे, मत रिश्वत लवे, हर पासों सुख सदाई मिलन लग पईयां। जेड़ी मखलूक आई रैयत रहा वो गामन नूं दुआई देवे। दरबारी सब खिलाफ हो गए, जगीरदार खिलाफ हो गए। बड़ा बुरा बंदा है जेड़ा आया है। गामन आख्या, जी मैं भी वेला ना बवां, थोड़ा मुर्गी खाने मेरे सपुर्द कर दिओ। मुर्गियां पालना उस अपने जिम्मे लै लिया। साल दे बाद नवाब गाजी खान आख्या, हाँ भाई हिसाब दे, कितने खलवार तो लैन मुर्गियां पालन कान। उस आख्या, मैं तो एक रत्ता पैसा भी नहीं लिया, एक पड़ोपी नहीं लई। आखे किवें पालिया? उस आख्या, लंगर दी देगां नूं दिता जांदा दा आटे दा दम, मैं वो आटा अपने कटोल च लिया। जदों वो आटा पक रहा था मैं वो दे नाल मुर्गे पाले। नवाब भी हैरान हो गया, वो कां कुत्ते खा ज छड़दे आन। मैं सोचा भाई ये नवाब दा ज़ाय वहिंदा है। नवाब गामन दा आशिक हो गया। गामन सुनदा रहे कि वजीरस्तान वाले पठान पाउंदे ते डेरे गाजी खान दे नूं लुटेंदे। ओहदा दिमाग ना मन्ने बई इत्थे 18,000 सिपाही जवान रहिंदा है
ਤੇ ਜੰਗ ਇੱਕ ਕਸਬ ਹੈ ਉਹਨਾਂ ਦਾ। ਲੁਟੇਰਾ 100 ਹੁੰਦਾ ਉਸ ਸੀ, 500 ਹੁੰਦਾ ਉਸ ਸੀ, 18,000 ਦਾ ਲੁਟੇਰਾ ਨਹੀਂ ਨਾ ਹੋ ਸਕਦਾ। ਵਟ ਕੀ ਹੈ ਬੈਠੇ ਨੇ ਦਰਬਾਰ ਵਿੱਚ ਤਾਂ ਅਚਾਨਕ ਉਤੋਂ ਅਸਵਾਰ ਦਰੋੜ ਕੇ ਆਇਆ ਹੈ। ਉਸ ਆਖਿਆ ਹੈ ਬਈ ਵਗ ਨਵਾਬ ਗਾਜ਼ੀ ਖਾਨ ਦੇ ਡੇਰੇ ਦਾ ਵਜ਼ੀਰੀਏ ਮਾਰ ਕੇ ਲੈ ਜਾਂਦੇ ਨੇ। ਆਏ ਕਟਕਾਂ ਦੇ ਦੁਰਲਾਟ, ਉੱਠ ਗਰਦ ਚੜੀ ਅਸਮਾਨ, ਲਲਕਰਿਆ ਫੌਜਾਂ ਚੜੀਆਂ, ਬਗਲ ਵੱਜ ਗਏ, ਫੌਜਾਂ ਨਿਕਲ ਗਈਆਂ। ਗਾਮਾ ਨੇ ਪੁੱਛਿਆ ਨਵਾਬ ਗਾਜ਼ੀ ਖਾਨ ਤੋਂ, ਅਖੇ ਅਸੀਂ ਅਖੇ ਇਹ ਲੜ ਬਿੜ ਕੇ ਹੁਣੇ ਆ ਜਾਂਦੇ ਨਵਾਬ ਅੱਜ ਮੈਨੂੰ। ਉਸ ਆਖਿਆ ਨਵਾਬ ਅੱਜ ਮੈਨੂੰ ਸਮਝ ਆਈਏ ਤੂੰ ਖਾਦ ਇਸੇ ਤੋਂ ਬਣਿਆ ਹੋਇਆ ਹੈ। ਜਿਸ ਜਾਂਚ ਦੇ ਵਿੱਚ ਵੜਗਾ ਨਾ ਹੋਵੇ ਉਹ ਜਾਂਚ ਕਦੀ ਸੂਈ ਹੈ। ਤੂੰ ਘਰ ਬਹਿ, ਮਾਲ ਤੇਰਾ ਹੋਵੇ, ਇਹਨਾਂ ਕਿਵੇਂ ਲੜਨਾ ਹੈ? ਉੱਠੀ ਉਤਾਂ। ਖਾਨ ਦੌਰਾ ਕਰੇ ਸਵਾਲ ਸਦ ਸਿਪਾਹ ਨੂੰ, ਅੱਜ ਬਣਿਆ ਹਸ਼ਰ ਜ਼ਵਾਲ, ਦਿੱਲੀ ਦੇ ਤਖਤ ਨੂੰ ਮਨਸੂਬਾ ਇਹ ਕਮਾਲ। ਸਿਰੇ ਤੇ ਕੜਕਿਆ ਜ਼ਰ ਫਰਜ਼ੰਦ ਦੇ ਮਾਲ, ਨਾ ਵੈਸੀ ਨਾਲ ਕੋਈ, ਕੀ ਹੋਇਆ ਇੱਕ ਸਾਲ ਪਿਛੇਰੇ ਜੀਵਣਾ, ਅੱਜ ਕਰੋ ਨਿਵਾ ਹਲਾਲ ਮੁਹੰਮਦ ਸ਼ਾਹ ਦੀ। ਗਾਮਾ ਨਾ ਆਖਿਆ ਮਾਰ ਸਰ ਪਰ ਜਾਵਣਾ ਏ, ਇੰਜ ਲੁੱਕਾ ਨਾ ਰਾਓ, ਮਾਲ ਤੇਰਾ ਹੈ ਤੇ ਲੜੇ ਮੁਲਕ। ਨਵਾਬ ਤੂੰ ਉਸ ਹਥਿਆਰ ਲਵਾ ਖਿਲਾਰੇ। ਨਵਾਬ ਵੀ ਝਾੜ ਪਿਆ ਤੇ ਗਾਮਨ ਵੀ। ਜਿਸ ਗਲੀ ਬਾਜ਼ਾਰ 'ਚ ਲੱਗੇ ਰਨੌੜਾ ਜਿਹੜਾ ਹੈ, ਹਾਏ ਹਾਏ ਵੇ ਗੜਾ ਪੌਸ ਸਾਡੇ ਨਵਾਬ ਨੂੰ, ਸਾਡੇ ਪਿੰਨਾਂ ਦੀ ਬਬਰੀ ਲਈ ਜਾਂਦਾ ਹੈ। ਗਾਮਨ ਹੱਟ ਖਲਾ। ਉਸ ਆਖਿਆ ਨਵਾਬ ਮੌਤ ਹਯਾਤੀ ਵੀ ਨਾਲ ਹੈ, ਉਹ ਖੁਦਾ ਦੀ ਕਸਮ ਹੈ ਜਦੋਂ ਰੱਬ ਤਾਈਂ ਰੱਬ ਆਪ ਜਿੰਦ ਨਹੀਂ ਨਾ ਲੈਣੀ ਤੇ ਜਿੰਦ ਕਾਇ ਨੂੰ ਨਿਕਲਣੀ ਤਵੱਕਲ ਰੱਖ। ਦੁਸ਼ਮਣ ਕਦੀ ਨਾ ਮਾਰਦਾ ਜੇ ਰੱਬ ਆਪ ਨਾ ਮਾਰੇ। ਉਸ ਆਖਿਆ ਗਾਮਨ ਮੈਂ ਤੈਨੂੰ ਉਸਤਾਦ ਜਾਣਦਾ ਤੇ ਤੂੰ ਮੇਰਾ ਦੁਸ਼ਮਣ ਨਹੀਂ, ਚੱਲ ਅੱਜ ਮੈਂ ਵੀ ਤੇਰੇ ਨਾਲ। ਅੱਜ ਮਰੀ ਕੁੱਟੀ ਕੇ ਫੌਜਾਂ, ਇਹ ਮਰੀ ਕੁੱਟੀ ਕੇ ਫੌਜਾਂ ਗਾਈਆਂ ਖਸਾ ਕੇ ਹਟੀਆਂ ਹੁੰਦੀਆਂ, ਜੋ ਗਾਜ਼ੀ ਖਾਨ ਦਾ ਸਿਰ ਤੱਕਿਆ ਨੇ ਨਾ ਤੇ ਹਟ ਕੇ ਵੱਧ ਲੜ ਪਈਆਂ। ਗਾਮਾ ਨੇ ਆਖਿਆ ਨਵਾਬ ਤੂੰ ਇੱਥੇ ਪਹਾੜੀ ਨਾਲ ਖੜੋ, ਤੇਰਾ ਇਤਨਾ ਹੀ ਕੰਮ ਆ। ਹੁਣ ਆਪਣੀ ਫੌਜ ਦਾ ਤਮਾਸ਼ਾ ਵੇਖ ਤੇ ਮੇਰਾ ਤਮਾਸ਼ਾ ਵੇਖ, ਮੈਂ ਵੀ ਬਲੋਚ ਆ। ਗਾਮਾ ਨੇ ਪਹੁੰ ਅਸਵਾਰ ਬੜਾ ਹੋਇਆ ਹੈ, ਸਾਂਗ ਉਹਦੇ ਹੱਥ 'ਚ ਹੈ, ਸਾਨ ਘੋੜਾ ਹੇਠ ਹੈ। ਗਾਮਾ ਨੇ ਤਾਣਾ ਚਲਾਇਆ, ਬੰਦਾ ਢਾਹ ਕੇ ਅਗਾਂ ਨਿਕਲ ਜਾਵੇ, ਮੋੜ ਢਾਹ ਕੇ ਹੱਟ ਆਵੇ। ਮੋੜ ਇੰਜ ਹੋ ਕੇ ਗਾਜ਼ੀ ਖਾਨ ਵਾਹ ਵਾਹ ਕਰਦਾ ਖੜਾ ਹੈ। ਸ਼ਾਬਾਸ਼ ਕਿਆ ਕਹਿਣਾ ਜਵਾਨ ਦੇ, ਮੈਂ ਤਾਂ ਸਿਰਫ ਗੱਲਾਂ ਦਾ ਕਰੂ ਜਾਣਦਾ। 100 ਬੰਦਾ ਵਜ਼ੀਰਿਆ ਮਰੀ ਗਿਆ ਹੈ, ਵਜ਼ੀਰੀਏ ਨਸਪ ਹੈ। ਵਜ਼ੀਰਿਆਂ ਜਾ ਕੇ ਸਲਾਹ ਕੀਤੀ ਹੈ ਬਈ ਇਹ ਵਟ ਕੀ ਹੈ, ਪੀੜ੍ਹੀਆਂ ਦੀ ਸਾਡੀ ਖਾ ਜਾਏ। ਉਹਨਾਂ ਨੂੰ ਪਤਾ ਲੱਗਾ ਗਾਮਾ ਨਾ ਬਲੋਚ ਦੇ ਹੈ, ਉਸ ਡੇਰੇ ਦੀ ਕਾਇਆ ਤਬਦੀਲ ਕਰ ਛੱਡੀ। ਅਦਾਲਤਾਂ ਗਰੀਬਾਂ ਦੀਆਂ ਦੁਆਈ, ਤੁਸੀਂ ਹੁਣ ਗਾਲਿਬ ਨਹੀਂ ਆ ਸਕਦੇ ਇਹਨਾਂ ਉੱਤੇ। ਵਜ਼ੀਰਿਆਂ ਸੋਚਿਆ ਕਈ ਐਸੀ ਤਰ ਚਲਾਈਏ ਨਵਾਬ ਸਾਨੂੰ ਮੇਲਾ ਵੀ ਕਰੇ ਤੇ 100 ਬੰਦੇ ਦਾ ਬਦਲਾ ਵੀ ਭਰੇ ਤੇ ਸਾਡੀ ਅੱਗੇ ਤੂੰ ਰਸਾਈ ਹੋ ਜਾਵੇ, ਕਿਉਂ ਜੋ ਹੁਣ ਇਹ ਸਾਡੀ ਮਾਰ ਨਹੀਂ ਰਹੇ। ਕਿਸੇ ਮਹਾਰਾਜੇ ਨਵਾਬ ਗਾਜ਼ੀ ਖਾਨ ਨਾਲ ਇੱਕ ਕਨੀਜ਼ ਗੱਲੀ ਆਈ, ਬੜੀ ਹਸੀਨਾ, ਉਹਦਾ ਆਸ਼ਿਕ ਆ ਗਾਜ਼ੀ ਖਾਨ। ਉਹ ਬਾਗ ਦੇ ਵਿੱਚ ਆ ਕੇ ਨਹਾਉਂਦੀ ਆਈ ਸੁਬਹ ਦੇ ਵਕਤ। ਵਜ਼ੀਰਿਆਂ ਸਲਾਹ ਕੀਤੀ ਬਈ ਉਹ ਚਾਹੀਏ, ਨਵਾਬ ਤਾਂ ਸਾਨੂੰ ਮੇਲਾ ਕਰਕੇ ਮਨੇ ਸੀ। ਵਜ਼ੀਰਿਆਂ ਸੁਬਹ ਦੇ ਵਕਤ ਹਮਲਾ ਕੀਤਾ ਹੈ। ਉਹ ਨਹਾਉਂਦੀ ਪਈ ਆਈ, ਉਸ ਨੂੰ ਚਾਹ ਲਿਆ। ਗਾਮਨ ਘਰ ਕੋਈ ਨਾ ਆਈ, ਫੌਜਾਂ ਕੋਈ ਬੈੜੀ ਸੌੜੀ ਲੜਾਈ ਕੀਤੀ, ਵਜ਼ੀਰੀਏ ਉਹ ਲੈ ਕੇ ਵਗ ਗਏ। ਨਵਾਬ ਗਾਜ਼ੀ ਖਾਨ ਦਰਬਾਰ ਲਾਇਆ ਹੋਇਆ ਹੈ, ਜਿਹੜਾ ਆਉਂਦਾ ਹੈ ਤੇ ਆਦਾ ਹੈ ਦੱਸੋ ਜੀ ਇਸ ਗਾਮਨ ਦੇ ਤੁਹਾਨੂੰ ਰਿਆਇਤ ਦਾ ਫਾਇਦਾ ਕੀ ਹੋਇਆ? ਗਾਮਨ ਰਿਹਾ ਹੈ ਤੇ ਉਸ ਤੁਹਾਨੂੰ ਬੇਦਾਨਤੇ ਬੰਦਿਆਂ ਕਰ ਛੱਡਿਆ ਹੈ। ਇਹਦਾ ਨਤੀਜਾ ਇਹ ਨਿਕਲਿਆ ਹੈ ਤੇਰੀ ਇਤਨੀ ਬੇਇੱਜ਼ਤੀ ਹੋ ਗਈ ਹੈ, ਇਹ ਗਾਮਨ ਦੀ ਵਜ੍ਹਾ ਤੋਂ ਹੋਈ ਹੈ। ਗਾਜ਼ੀ ਖਾਨ ਵੀ ਗੁੱਸੇ ਨਾਲ ਭਰਿਆ ਬੈਠਾ ਹੈ। ਇਹ ਠੀਕ ਆਂਦੇ ਨੇ, ਰਿਆਇਤ ਬੰਦੇ ਬੜੇ ਖੁਸ਼ ਹਨ ਗਾਮਨ ਦੇ ਉੱਤੇ। ਉਹਨਾਂ ਆਪਸ ਵਿੱਚ ਸਲਾਹ ਕੀਤੀ ਕਿ ਗਾਮਨ ਅੱਜ ਦਰਬਾਰ ਵਿੱਚ ਆਉਣਾ ਹੈ ਤੇ ਉਸ ਕਤਲ ਹੋ ਜਾਣਾ ਹੈ। ਜਦ ਆਇਆ ਹੈ ਸਾਡੇ ਸਿਰਾਂ 'ਚੋਂ ਇਸ ਪੌਲਾ ਹਟਾਇਆ ਹੈ, ਵੰਗਾਰਾਂ ਬੰਦ ਕਰਾਈਆਂ ਹੈ, ਅਦਾਲਤਾਂ ਸ਼ੁਰੂ ਕਰਾਈਆਂ ਹੈ, ਕਿਹੜੀ ਵਾਹ ਲਵਾਂ। ਉਹ ਉਸ ਰਾਹ ਉੱਤੇ ਬਹਿ ਰਹੇ ਜਿਦੋਂ ਗਾਮਨ ਆਉਣਾ ਹੈ। ਗਾਮਨ ਨੂੰ ਆਖੀਏ ਤੂੰ ਅੱਜ ਡੇਰੇ 'ਚ ਨਾ ਆ, ਨਹੀਂ ਤਾਂ ਮਰੀਜ਼ ਆਸੇ ਸਿਰ ਦੁਪਾ ਰਹਿਣ। ਜੋ ਤੱਕਿਆ ਇਹਨਾਂ ਨਾ ਤਾਂ ਗਾਮਨ ਸਚਿਆਰ ਹੇਠ ਘੋੜਾ ਸਾਨ, ਕਬਰ ਨਾਲ ਤਲਵਾਰ, ਮੋਢੇ ਨਾਲ ਢਾਲ, ਅੱਗੇ ਸਾਂਗ ਰੱਖੀ ਹੋਈ, 18 ਆਗਰੀਆਂ ਬਾਂਸ ਹੈ ਛੇੜ, 1.25 ਗਜ਼ ਨੇਜ਼ਾ ਫੌਲਾਦ ਦਾ ਹੈ, ਪਾ ਪੱਕੇ ਦਾ ਫੁੰਮਾ ਨਾਲ ਸਾਂਗ ਦੇ ਲਟਕੜੇ ਆਉਂਦੇ ਨੇ। ਗਾਮਨ ਚਾਹੀ ਆਉਂਦਾ ਹੈ, ਅੱਗੂ ਉਹ ਉੱਠ ਖੜੇ ਆਖੇ ਗਾਮਨ ਜਣੇ ਹਾਂ, ਉੜ ਜਾ ਕਾਲਿਆ ਕਾਵਾਂ, ਸੜਿਆ ਮਾਸ ਨਾ ਖਾ, ਫੁੱਲਾਂ ਵਰਗੀਆਂ ਸੂਰਤਾਂ, ਦੂਤੀ ਦਿਨ ਦਿਨ ਖਾਕ ਰਲਾ, ਬੁੜ ਬੁੜ ਮੋਈਆਂ ਸੋਹਣੀਆਂ,
ਕਈ ਖੂਨ ਦੇ ਭਰੇ ਦਰਿਆ, ਤੈਨੂੰ ਵਸਦਾ ਗਤਨਾ ਰੱਬ ਦਾ। ਅੱਜ ਛਿੜਿਆਂ ਹੇਠ ਨਾ, ਅੱਜ ਛੁਰੀਆਂ ਹੇਠ ਨਾ। ਗਾਮਨ ਅੱਜ ਰੰਗ ਦਰਬਾਰ ਦਾ ਹੋ ਰਿਹਾ। ਇਹ ਕਿੱਸਾ ਹੋ ਗਿਆ ਹੈ। ਕਨੀਜ਼ ਚਾਹ ਲਈ ਵਜ਼ੀਰੀਆਂ ਤੇ ਕੋਲ ਬੰਦੇ ਦਰਬਾਰੀ ਜਿਹੜੇ ਹਨ ਉਹ ਤਾਂ ਇੱਥੇ ਬਰੀਆਂ ਪਲਾਟ ਰਹਿਣ, ਤੂੰ ਨਿਕਲ ਜਾ। ਗਾਮਨ ਬੋਲਿਆ, ਤੁਹਾਡਾ ਤਾਂ ਭਲਾ ਹੋਵੇ, ਕਮਾਲ ਕੀਤਾ ਹੀ ਨੇ, ਮੇਰੀ ਤਾਂ ਖੈਰ ਖਾਈ ਪੇ ਕਰਿੰਦੇ ਹੋ। ਪਰ ਇੱਕ ਖੈਰ ਖਾਈ ਹੁੰਦੀ ਏ ਤੇ ਇੱਕ ਦੁਸ਼ਮਣੀ ਹੁੰਦੀ ਏ। ਖੈਰ ਖਾਈ ਦੇ ਵਿੱਚ ਤੁਸੀਂ ਮੇਰੀ ਤਬਾਹੀ ਕਰਦੇ ਪਏ ਹੋ। ਕਿਵੇਂ? ਉਸ ਆਖਿਆ, ਕੱਲ ਤਾਈਂ ਮੈਂ ਪਿਓ ਸੱਦਿਆ ਹੈ ਗਾਜ਼ੀ ਖਾਨ ਨੂੰ, ਉਸ ਮੈਨੂੰ ਪੁੱਤਰ ਸੱਦਿਆ ਹੈ, ਮੈਨੂੰ ਉਸਤਾਦ ਸੱਦਿਆ ਹੈ। ਅੱਜ ਏਡੀ ਬੇਇੱਜ਼ਤੀ ਦੇ ਵਿੱਚ ਮੈਂ ਛੱਡ ਕੇ ਵਗ ਜਾਵਾਂ ਨਾ ਤਾਂ ਮੇਰੇ ਜਿਹੜਾ ਤਾਂ ਬੁਰਾ ਬੰਦਾ ਕੋਈ ਨਹੀਂ। ਦੋਵੇਂ ਰਾਹ ਮੁਹੱਬਤ ਵਾਲੇ, ਜਾਂ ਮਿਲਸਾਂ ਜਾਂ ਮਰਸਾਂ, ਜਾਸਾਂ ਕੇਚ ਨਾ ਰਾਸਾਂ ਨਹੀਂ, ਸਿਰ ਨਜ਼ਰਾਨੇ ਦਰਸਾਂ। ਗਾਮਨ ਆਖਿਆ, ਇੱਕ ਨੇਕ ਮੇਰੇ ਤੇ ਚੜਿਆ ਹੈ, ਮੈਂ ਗਾਜ਼ੀ ਖਾਨ ਦੇ ਡੇਰੇ 'ਚ ਨਹੀਂ ਵੜਦਾ। ਮੈਂ ਇੱਥੋਂ ਬੈਨਾ ਹਾਂ, ਮੈਂ ਕਿਉਂ ਵਜ਼ੀਰਿਆਂ ਦੇ ਮਗਰ। ਨਵਾਬ ਨੂੰ ਆਖਿਆ ਹੈ, ਦੀਗਰ ਤਾਈਂ ਗਾਮਨ ਵਾਪਸ ਨਾ ਆਵੇ ਤਾਂ ਗਾਮਨ ਦੀ ਲਾਸ਼ ਵਜ਼ੀਰਿਸਤਾਨ ਦੇ ਪਹਾੜਾਂ 'ਚ ਲੱਭਸੀ। ਜੇ ਜ਼ਿੰਦਾ ਹੋਇਆ ਤਾਂ ਇਨਸ਼ਾਅੱਲਾ ਕਨੀਜ਼ ਮੈਂ ਲੈ ਕੇ ਆਉਸਾਂ। ਇਤਨੀ ਗੱਲ ਕਰਕੇ ਗਾਮਨ ਘੋੜੇ ਤੋਂ ਉੱਤੋਂ ਬੜਾਇਆ ਹੈ। ਗਾਮਨ ਨੂੰ ਦੱਸ ਪੈ ਗਈ ਕਿ ਬਈ ਵਜ਼ੀਰਿਆਂ 5 ਬੰਦਿਆਂ ਦਾ ਮਗਰ ਭਾਈ ਹੈ ਤੇ ਆਖਿਆ ਨੇ ਫਲਾਣੇ ਕਿਲੇ ਪਹਾੜ ਦੇ ਵਿੱਚ ਇਸ ਨੂੰ ਬਾਵਣਾ ਹੈ ਤੇ ਇਹਦੇ ਨਾਲ ਹੱਥ ਮੱਤ ਕਰਨਾ। ਅਸਾਂ ਕਰਨੀ ਹੈ ਰਸਾਈ ਨਵਾਬ ਨਾਲ, ਇਹ ਅਮਾਨਤੀ ਲੈ ਜਾਵਣੀ ਹੈ। 5 ਬੰਦੇ ਲਈ ਜਾਂਦੇ ਨੇ, ਹੇਕ ਦੇ ਮਗਰ ਚੜੀ ਹੋਈ ਹੈ ਤੇ 4 ਅਸਵਾਰ ਨਾਲ ਹਨ। ਗਾਮਨ ਚ ਤੱਕਿਆ ਹੈ। ਜਿਸ ਵੇਲੇ ਗਾਮਨ ਪਹਾੜਾਂ ਦੇ ਵਿੱਚ ਪਹੁੰਚਿਆ ਹੈ ਤਾਂ ਇਹ ਮਿਲ ਪੈਣ। ਜਿਸ ਵੇਲੇ ਗਾਮਨ ਪਹਾੜਾਂ ਦੇ ਵਿੱਚ ਪਹੁੰਚਿਆ ਹੈ ਤਾਂ ਇਹ ਮਿਲ ਪੈਣ। ਉਸ ਲਲਕ ਰਿਹਾ ਹੈ, ਹਾਂ ਬਈ ਮੈਂ ਆਇਆ। ਲੜ ਪੈਣ, ਪੰਜੇ ਮਾਰ ਗੱਤੇ ਐਸ। ਜਿਸ ਦੇ ਮਗਰ ਚੜੀ ਹੋਈ ਆ ਉਸ ਦਾ ਸਿਰ ਵੜ ਕੇ ਕੁਚੱਜੇ ਨਾਲ ਬੰਨ ਕੇ ਇਹ ਚੜਿਆ ਹੈ, ਮਗਰ ਕਨੀਜ਼ ਨੂੰ ਚੜਾਇਆ ਹੈ। ਦਿਗਰ ਦਾ ਵਕਤ ਹੈ। ਉਹ ਬੰਦੇ ਸਨੇ ਆਪੇ ਦਿੰਦੇ, ਨਵਾਬ ਸਾਹਿਬ ਗਾਮਨ ਉੱਤੋਂ ਬੜਾ ਗਿਆ ਹੈ, ਸਿੱਧਾ ਗਿਆ ਵਜ਼ੀਰਿਆਂ ਤੇ। ਤੁਹਾਨੂੰ ਆਖ ਗਿਆ ਹੈ ਜੇ ਦੀਗਰ ਤਾਂ ਮੈਂ ਨਾ ਆਵਾਂ ਤਾਂ ਮੇਰੀ ਲਾਸ਼ ਵਜ਼ੀਰਿਸਤਾਨ ਦੇ ਪਹਾੜਾਂ 'ਚ ਡੁੱਟਿਆ ਹੈ। ਤਾਂ ਤਾੜੀ ਵਗ ਗਈ ਸਾਰੇ ਦਰਬਾਰ ਵਿੱਚ। ਗਾਮਨ ਗਿਆ ਜਦੋਂ ਰਹਾ, ਨਵਾਬ ਵੀ ਹੱਸਿਆ ਹੈ, ਪਰ ਜ਼ਹਿਰ ਦਾ ਹਾਸਾ ਬਈ ਇਹ ਠੀਕ ਆਂਦੇ। ਥੋੜੀ ਜਿਹੀ ਢਿੱਲ ਹੋਈ ਹੈ ਨਾ ਤਾਂ ਹਿੱਕੇ ਵਾਰੀ ਗਾਮਨ ਜ਼ਿੰਦਾਬਾਦ ਦਰਬਾਰੀਏ ਬੰਬਾ ਉੱਠਣ। ਸਿਰ ਝੁਕਾਈ ਬੈਠਾ ਨਵਾਬ, ਸਿਰ ਉਠਾਇਆ ਹੈ, ਕੀ ਗੱਲ ਹੈ? ਆਖੇ ਜੀ ਉਹ ਗਾਮਨ ਮੋੜ ਪਿਆ ਵੜਾਈਂਦਾ ਹੈ ਤੇ ਜਿਹੜੇ ਪਠਾਨ ਕਨੀਜ਼ ਉਠਾਈ ਆ ਨਾ ਉਹਦਾ ਸਿਰ ਕੁਚੰਜੇ ਨਾਲ ਬੱਧ ਹੋਇਆ ਹੈ ਤੇ ਕਨੀਜ਼ ਮਗੇ ਰਹੇ। ਤਾਂ ਗਾਜ਼ੀ ਖਾਨ ਦੀਆਂ ਹੰਝੂ ਪਟਪੀਆਂ। ਗਾਜ਼ੀ ਖਾਨ ਤਖਤ ਤੋਂ ਦਰਕ ਮਾਰ ਕੇ ਲੱਥਾ। ਉਸ ਆਖਿਆ ਗਾਮਨ, ਆਖੇ ਜੀ ਮੇਰਾ ਬਚੜਾ ਮੇਰੇ ਗੋਡੇ ਦੇ ਉੱਤੇ ਲੱਤ ਦੇ ਕੇ ਲਾਣੇ। ਇਹ ਸੂਰ ਦੇ ਬੱਚੇ ਹਨ ਤਾਂ ਹੀ ਤੇਰੀਆਂ ਸ਼ਿਕਾਇਤਾਂ ਕਰਿੰਦੇ ਨੇ ਤੇ ਹੁਣ ਨਾਰਾ ਮਰਿੰਦੇ ਨੇ। ਗਾਮਨ ਆਖਿਆ, ਇਤਨੀ ਇੱਜ਼ਤ ਕਾਫੀ ਹੈ? ਆਖੇ ਨਹੀਂ। ਗਾਮਨ ਨੂੰ ਗੋਡੇ ਉੱਤੇ ਲੱਤ ਰਖਾ ਕੇ ਨਵਾਬ ਲਾਇਆ। ਗਾਮਨ ਉੱਤੇ ਇਤਨਾ ਇਤਵਾਬ ਨਵਾਬ ਨੂੰ ਹੋ ਗਿਆ। ਉਸ ਆਖਿਆ, ਜਦੋਂ ਗਾਮਨ ਘਰ ਹੋਸੀ ਉਦੋਂ ਪਹਿਰੇਦਾਰਾਂ ਦੇ ਭਾਰੇ ਦੀ ਕੋਈ ਲੋੜ ਨਹੀਂ, ਮੈਨੂੰ ਇੱਕੋ ਕਾਫੀ ਹੈ। ਨਵਾਬ ਆਖਿਆ ਹੈ, ਇਸ ਕਨੀਜ਼ ਨਾਲ ਨਿਕਾਹ ਤੂੰ ਹੀ ਕਰਨਾ ਹੈ, ਮੈਂ ਰੱਖਣੀ ਕਾਈ ਨਹੀਂ ਤੇ ਹੋਰ ਦੇਵਣੀ ਕਿਸੇ ਨੂੰ ਨਹੀਂ। ਗਾਮਨ ਹੱਥ ਚਾ ਜੋੜੇ, ਆਪਣੇ ਆਲੂ ਤੂੰ ਇਨਾਮ ਪਿਆ ਕਰਨਾ ਹੈ, ਪਰ ਮੈਨੂੰ ਤੂੰ ਦੁਨੀਆ ਦੇ ਕੈਦ ਖਾਨੇ 'ਚ ਪਿਆ ਵਗਾਈਨਾ ਹੈ। ਇੱਕ ਔਰਤ ਬੰਦਾ ਲੈ ਲਵੇ ਤੇ ਜਿਤਨੇ ਜਹਾਨ ਦੇ ਲਵਾਜ਼ਮਾਤ ਹਨ ਸਾਰੇ ਉਹਨੂੰ ਅੰਦਰ ਲਿਆ ਕੇ ਦੇਵਣੇ ਪਾਉਂਦੇ ਹੋਏ। ਬੋਖਾਰ ਵਾਲੇ ਦੀ ਜ਼ਰੂਰਤ ਹੈ, ਬਾਂਡੇ ਕੁਚਣ ਵਾਲੇ ਦੀ, ਕੁੰਨੀ ਚੜ੍ਹਨ ਵਾਲੇ ਦੀ, ਸਵਾਰੀ ਮੁਕਾਨ ਦੀ, 1000 ਸ਼ੈ ਲਈਏ ਨਾ ਤੇ ਔਰਤ ਤਾਂ ਸੁੱਖ ਰੱਖਦੀ ਹੈ। ਵਤਨ ਦਮ ਦੇ ਨਾਲ ਤੇ ਜ਼ਾਤ ਜੋਗੀ, ਸ਼ੀ ਸਭ ਦਰਵੇਸ਼ ਦਾ ਦੇਸ ਕਿਹਾ, ਜਿਹਦਾ ਦੁਨੀਆ ਨਾਲ ਪੈਵੰਦ ਹੋਵੇ ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ। ਮੈਥੋਂ ਇਹ ਖਪਾਣੇ ਨਹੁੰ ਚੀਂਦੇ ਤੇ ਖੁਦਾ ਦਾ ਨਾਮ ਮੰਨਦੇ ਇਹ ਇਨਾਮ ਨਾ ਕਰ। ਗਾਮਨ ਨਵਾਬ ਨੂੰ ਘਰ ਬੁਲਾਉਂਦਾ ਹਾ। ਗਾਮਨ ਨੂੰ ਕਿਨਾ ਪੁੱਛਿਆ, ਨਵਾਬ ਦੀਆਂ ਬੀਵੀਆਂ ਕਿਤਨੀਆਂ ਹਨ? ਉਸ ਆਖਿਆ, ਕਸਮ ਹੈ ਉਸ ਜ਼ਾਤ ਦੀ ਜਿਹਦੇ ਕਬਜ਼ੇ ਵਿੱਚ ਜਾਨ ਹੈ। ਇੱਕ ਉਸ ਪੀੜੀ ਦਾ ਪਤਾ ਹੈ ਜਿਸ ਉੱਤੇ ਮੈਂ ਬਾਨਾ, ਇੱਕ ਉਸ ਥਲੀ ਦਾ ਪਤਾ ਹੈ ਜਿਸ ਉੱਤੇ ਪਈ ਹੁੰਦੀ ਹੈ। ਨਾ ਕਦੀ ਅੱਖ ਉਠਾ ਕੇ ਤੱਕਿਆ ਹੈ, ਨਾ ਪਤਾ ਹੈ ਕਿ ਔਰਤ ਬੈਠੀ ਹੈ ਜਾਂ ਮਰਦ ਜਾਂ ਛੁਏਰ ਬੈਠੀ ਹੈ ਜਾਂ ਕੌਣ ਹੈ। ਗਾਮਨ ਕੀ ਕਰਦਾ ਹੈ? ਇੱਕ ਨੌਕਰ ਰੱਖੀ ਹੋਈ ਐ ਇਸ ਤੇ ਮੁਖਤ ਸਿਰ ਜਿਹਾ ਸਮਾਨ, ਡਾਚੀ ਉੱਤੇ ਸਵਾਣੀ ਨੂੰ ਵੀ ਚੜਾ ਲੈਣਾ, ਨੌਕਰ ਨੂੰ ਵੀ ਚੜਾ ਲੈਣਾ ਤੇ ਉਹ ਬਾਂਡੇ ਵੀ ਅੱਗੇ ਰੱਖ ਲੈਣੇ। ਕਸੂਰ ਵਾਹ ਇੱਕ ਫਾਟ ਹੈ ਸਿੰਧ ਦਰਿਆ ਦੀ, ਉਸ ਦਰਿਆ ਤੋਂ ਪਾਰ ਵਾਲੀ ਜ਼ਮੀਨ
ਇਸਮਾਈਲ ਖਾਨ ਵਾਲੀ ਆਈ, ਇੱਕ ਕੱਖਾਂ ਦਾ ਝੋਪੜਾ ਬਣਾਇਆ ਹੋਇਆ ਹੈ, ਉਹ ਨੌਕਰ ਸਵਾਣੀ ਤੇ ਭਾਂਡੇ ਇੱਥੇ ਰੱਖ ਜਾਵੇ। ਮੈਂ ਕਚਹਿਰੀ ਪਿਆ ਬੈਨਾ, ਮੈਨੂੰ ਆਦਤ ਹੈ ਸੱਚ ਆਖਣ ਦੀ। ਵੱਡਿਆਂ ਆਦਮੀਆਂ ਨੂੰ ਆਦਤ ਹੁੰਦੀ ਹੈ ਕੱਢ ਵਲੇਵਾ। ਮੇਰਾ ਅੱਗੇ ਨਿਕਲਿਆ ਪਿਆ ਹੋਵੇ ਬਈ ਮੈਨੂੰ ਆਂਚ ਹੀ ਨਾ ਰਵੇ ਕਿ ਮੇਰਾ ਵਲੇਵਾ ਨਿਕਲਣਾ ਹੈ। ਸੱਚ ਆਖਣ ਤੂੰ ਮੈਂ ਨਹੀਂ ਟਲਣਾ। ਅਗਲੇ ਪੈਰ ਡਾਚੀ ਉਰਵਾਰ ਟੱਪਦੀ ਆਈ ਤੇ ਪਿਛਲੇ ਪੈਰ ਮੁੜ ਪਾਰ ਟੱਪਦੀ ਆਈ। ਜਿਸ ਤੂੰ ਅੱਜ ਤਾਈਂ ਅਖਾਣ ਹੈ ਬਈ ਫਲਾਣਾ ਕਸੂਰ ਵਾਹ ਟੱਪਦਾ ਵਦਾ ਹੈ, ਗਾਮਨ ਦੀ ਡਾਚੀ ਯਾਰ। ਇਸ ਤਰਜ਼ ਨਾਲ ਦਰਵੇਸ਼ ਦੀ ਜ਼ਿੰਦਗੀ ਗੁਜ਼ਰਦੀ ਰਹੀ। ਤੇਰੀਆਂ ਮੱਝੀ ਚਰੈਂਦਿਆਂ ਵਿੱਚ ਵੇਲੇ ਇੱਕ ਬੇੜ ਦਾ ਜੁੰਡੜਾ ਵੀ ਮੈਂ ਸਹੀ, ਤੇਰੀ ਘੋੜੀਆਂ ਕਰਦੀਆਂ ਥੀਆ ਥੀਆ, ਇੱਕ ਖੋਤੜਾ ਮੰਦੜਾ ਮੈਂ ਵੀ ਸਹੀ, ਤੇਰੇ ਸ਼ੇਰਾਂ ਦੇ ਗਲ ਜ਼ੰਜੀਰ ਲਟਕੇ, ਇੱਕ ਕੁੱਤੇ ਦਾ ਡੱਡੜਾ ਮੈਂ ਵੀ ਸਹੀ, ਅਲੀ ਹੈਦਰਾ ਵੇ ਤੇਰੇ ਦਰਬਾਰ ਅੰਦਰ ਇੱਕ ਮਸਖਰਾ ਬੱਡੜਾ ਮੈਂ ਵੀ ਸਹੀ। ਇੰਜ ਹੋ ਕੇ ਗਾਵਾਂ ਆਪਣੀ ਜ਼ਿੰਦਗੀ ਗੁਜ਼ਾਰ ਗਿਆ ਹੈ, ਕਿਉਂ ਜੋ ਦੁਨੀਆਦਾਰ ਵਿਚਾਰਾ ਇਸ ਤੇ ਮਰਦਾ ਹੈ ਤੇ ਦੀਨਦਾਰ ਜਿਹੜਾ ਹੈ ਉਹਨਾਂ ਨੂੰ ਇਸ ਤੋਂ ਨਫ਼ਰਤ ਹੈ। ਹਜ਼ੂਰ ਫਰਮਾਇਆ, ਮੈਂ ਸਾਰੇ ਆਦਮ ਦਾ ਸਰਦਾਰ ਹਾਂ, ਫਖਰ ਨਹੀਂ ਕੀਤਾ ਪਰ ਇੱਕ ਫਖਰ ਮੈਂ ਕਰਨਾ, ਫਕਰ ਮੇਰਾ ਫਖਰ ਹੈ। ਲੋਕੋ ਭੁੱਖ ਨਾ ਡਰਦੇ ਨਾ ਕਰੋ, ਇਹ ਅੱਲਾ ਦੀ ਨਿਹਮਤ ਹੈ। ਨਵਾਬ ਗਾਜ਼ੀ ਖਾਨ ਸ਼ਿਕਾਰ ਚੜਿਆ ਹੈ, 18,000 ਪਲਟਨ ਨਾਲ ਹੈ ਬਲੋਚਾਂ ਦੀ। ਨਵਾਬ ਦੀ ਉਹਨਾਂ ਸਲਾਮੀ ਕੀਤੀ ਪਲੇਥਾ ਖੇਡ ਕੇ। ਮਲੂਮ ਇੰਜ ਹੁੰਦਾ ਕਿ ਸਿਪਾਹੀ ਇੰਜ ਵਿੱਚੋਂ ਤਲਵਾਰ ਟੱਪ ਰਹੀ ਹੈ, ਇਤਨੀ ਤੇਜ਼ੀ ਦਾ ਪਲੱਥਾ ਹੈ। ਨਵਾਬ ਜੋਸ਼ ਵਿੱਚ ਆ ਗਿਆ ਹੈ ਤੇ ਆਖਿਆ ਇਸ ਅੱਜ ਤਾਂ ਮੈਡਾ ਭਾਰ ਮਾਮਾ ਰੰਗਾ ਵੀ ਨਹੀਂ ਚਾਹ ਸਕਦਾ। ਔਰੰਗਜ਼ੇਬ ਨੂੰ ਸੱਦਿਆ ਇਸ ਮਾਮਾ ਰੰਗਾ, ਜੱਟ ਦੇ ਮਗਜ਼ ਵਿੱਚ ਸ਼ਾਲਾ ਲੱਸੀ ਨਾ ਫਿੱਟੇ। ਕੁੱਲ ਅਮੀਰ ਵਜ਼ੀਰ ਬੋਲਣ, ਕहीं ਦੀ ਜੁਰਤ ਹੈ, ਕੌਣ ਉਠਾ ਸਕਦਾ ਹੈ ਤੁਹਾਡਾ ਭਾਰ। ਗਾਮਨ ਪਿਛੇ ਰੜਿਆ, ਘੋੜਾ ਦੜਕ ਕੇ ਨਾਲ ਕੰਨੀ ਦੇ ਆਣ ਲਾਇਆ ਇਸੂ। ਆਖਿਆ ਇਸ ਗਾਜ਼ੀ ਖਾਨ, ਮੈਨੂੰ ਕਸਮ ਹੈ ਖੁਦਾ ਵਾਹਿਦ ਦੀ, ਇਸ ਜ਼ਮੀਨ ਤੇਰੇ ਜਿਹੇ ਕਈ ਮਰਦੂਦ ਪੈਦਾ ਕੀਤੇ ਤੇ ਵੱਧ ਖਾ ਗਈ ਏ। ਇਹਨਾਂ ਦਾ ਅੱਜ ਤਾਈਂ ਡਿਕਾਰ ਨਹੀਂ ਸੂ ਮਾਰਿਆ। ਜਿਸ ਕਦਮ ਤੇ ਤੂੰ ਹੁਣ ਪਿਆ ਉਠੀਨਾ ਹੈ, ਇਸ ਕਦਮ ਤੇ ਸ਼ੈਤਾਨ ਚੱਲਿਆ ਤੇ ਤਬਾਹ ਹੋਇਆ ਹੈ। ਤਕੱਬਰ ਸਿਰਫ ਉਸ ਇੱਕ ਜ਼ਾਤ ਨੂੰ ਪੁੱਛਦੇ ਨੇ, ਹੋਰ ਹੀ ਕਿਸੇ ਨੂੰ ਨਹੀਂ ਪੁੱਛਦੇ। ਕਰ ਵੀ ਨਾ ਹੋ ਸਕਦਾ। ਇੱਥੋਂ ਲੱਦ ਗਏ ਦਲਦਾਰੇ ਦੇ, ਸੁਣ ਡੰਗੇ ਕੂਚ ਨਗਾਰੇ ਦੇ, ਸੱਟ ਗਏ ਕਾਗਜ਼ ਜ਼ਾਰੇ ਦੇ, ਬਾਕੀ ਰੱਬ ਸਤਾਰ ਹੈ। ਇੱਥੇ ਕਰ ਸਰਦਾਰੀਆਂ ਸਿੰਘ ਗਏ, ਉਹ ਸੱਢਿਆਂ ਵਾਂਗੂ ਰਿੰਗ ਗਏ, ਪਰ ਚਿੜੀਆਂ ਵਾਂਗੂ ਖਿੰਡ ਗਏ, ਬਾਕੀ ਰੱਬ ਸਤਾਰ ਹੈ। ਸਿੱਲੀ ਖਾਨੇ ਦਿਲ ਬਣਾਵਣੇ, ਕੋਟ ਕਿਲੇ ਮਹਿਕਮ ਪਾਵਣੇ, ਸਭ ਮੌਤ ਸੱਗਰ ਬਣ ਜਾਵਣੇ, ਬਾਕੀ ਰੱਬ ਸਤਾਰ ਹੈ। ਗਾਮਾ ਨਾ ਆਖਿਆ, ਇਸ ਗੱਲ ਤੋਂ ਤੌਬਾ ਕਰ। ਜਦੋਂ ਔਰੰਗਜ਼ੇਬ ਤੇ ਗੱਲ ਪਹੁੰਚੀ, ਅੱਜ ਉਹ 52 ਸੂਬਿਆਂ ਦਾ ਮਾਲਕ ਹੈ ਤੇ ਤੂੰ ਆਖੇ ਮਾਮਾ ਰੰਗਾ। ਉਸ ਵੇਲੇ ਗਾਜ਼ੀ ਖਾਨ ਆਖਿਆ, ਤੂੰ ਬੇਲਗਾਮ ਹੋ ਚੁੱਕਾ ਹੈ, ਨੌਕਰ ਨੂੰ ਲਗਾਮ ਚੜ੍ਹਨੀ ਚਾਹੀਦੀ ਏ। ਮੈਂ ਕਿਸੇ ਵੇਲੇ ਤੇਰੀ ਜ਼ੁਬਾਨ ਕੱਟ ਲਈ ਸਾਂ। ਗਾਮਾ ਨਾ ਆਖਿਆ, ਜ਼ਬਾਨ ਕਟਾਵਣ ਨੂੰ ਤਿਆਰ ਹਾਂ, ਸੱਚ ਆਖਣ ਤੋਂ ਰੋਕ ਨਹੀਂ ਸਕਦਾ। ਜਸੂਸ ਔਰੰਗਜ਼ੇਬ ਦੇ ਫੌਜ ਦੇ ਵਿੱਚ ਹਨ, ਉਹਨਾਂ ਦੋਵਾਂ ਘਰਾਂ ਦੀ ਗੱਲਾਂ ਲਿਖ ਲਈਆਂ, ਸਿੱਧੇ ਦਿੱਲੀ ਦਰਬਾਰ ਦੇ ਵਿੱਚ ਪਿੜ ਗਏ। ਉਹਨਾਂ ਆਖਿਆ, ਨਵਾਬ ਗਾਜ਼ੀ ਖਾਨ ਅੱਜ ਜਾਂ ਕੀ ਹੋਇਆ ਹੋਵੇ ਜਾਂ ਕੱਲ ਤੇ ਇਹ ਬਗਾਵਤ ਕਰਦਾ ਹੈ। ਇਹ ਗੱਲਾਂ ਹੋਈਆਂ ਹੀ ਨਹੀਂ। ਉਹਨਾਂ ਸਾਰੀਆਂ ਦਸੀਆਂ। ਜ਼ਮਾਨਾ ਔਰੰਗਜ਼ੇਬ ਬਾਦਸ਼ਾਹ ਦਾ ਹੈ। ਬਾਦਸ਼ਾਹ ਦਾਰੇ ਨੂੰ ਮਾਰਿਆ, ਸੱਕੇ ਬਿਰਾ ਨੂੰ। ਸ਼ਾਹ ਦਾਰੇ ਨਾਲ ਜੰਗ ਹੋਈ ਔਰੰਗਜ਼ੇਬ ਦੀ। ਸ਼ਾਹ ਦਾਰਾ ਨੱਠਾ, ਇਹ ਜਾ ਵੜਿਆ ਕਮਾਲੀਏ ਸ਼ਹਾਦਤ ਖਾਨ ਲਖੇਰੇ ਦੇ ਕੋਲ। ਉਸ ਨੂੰ ਆਖਿਓ, ਮੈਂ ਦਾਰਾ ਹਾਂ, ਮੇਰੇ ਵਾਸਤੇ ਦੁਨੀਆ ਇਤਨੀ ਹੋ ਚੁੱਕੀ ਹੈ ਕਿ ਕਿਦਾਂ ਹੀ ਲੁਕਣ ਦੀ ਵਾਹ ਨਹੀਂ। ਜੇ ਇਨਾਮ ਲੈ ਤਾਂ ਮੈਂ ਜਸੂਸ ਚੜੇ ਹੋਏ ਹਨ, ਇਨਾਮ ਬੜੇ ਮਿਲਸ ਨਹੀਂ। ਮੈਂ ਬਾਗੀ ਬਾਦਸ਼ਾਹ ਹਾਂ, ਜੇ ਅੱਲਾ ਵਾਸਤੇ ਚਾਹਾਂ ਤਾਂ ਦਿਨ ਮਸ਼ਹਦ ਦੇ ਖੁਦਾ ਦੇ ਦਰਬਾਰ ਤੋਂ ਦਰਜਾ ਲੈ ਲਵੀਂ। ਸ਼ਹਾਦਤ ਖਾਨ ਲਖੇਰੇ ਆਖਿਆ, ਮੈਂ ਲਖੇਰੀ ਦੇ ਜੰਮੇ ਹੋਏ ਤੇਰੀਆਂ ਲੱਤਾਂ ਦੇ ਵਿੱਚ ਕੁਹਾ ਛੜ ਸਾਂ, ਬਹਿ ਜਾ। ਬਾਦਸ਼ਾਹ ਨਾਲ ਲੜਨਾ ਮੇਰੀ ਤਾਕਤ ਨਹੀਂ, ਪਰ ਕੁਰਬਾਨੀ ਐਡੀ ਦੇ ਸਭ ਲੋਕ ਯਾਦ ਰੱਖਣ ਕਿ ਕੁਰਬਾਨੀ ਲਖੇਰੇ ਦਿੱਤੀ ਆਈ। ਤੂੰ ਕੱਲ ਤਾਈਂ ਸਾਡਾ ਬਾਦਸ਼ਾਹ ਰਿਹਾ ਹੈ, ਅੱਜ ਤੂੰ ਮੁਹਾਜਰ ਬਣ ਕੇ ਆਇਆ ਖੜਾ ਹੈ, ਮੈਂ ਤੈਨੂੰ ਪਨਾਹ ਕਿਵੇਂ ਨਾ ਦੇਵਾਂ। ਇਹ ਬਹਿ ਰਿਹਾ ਉਹਦੇ ਕੋਲ। ਬੈਠੇ ਨੂੰ ਪਤਾ ਲੱਗਾ ਇਹ ਤਾਂ ਹਸਤੀ ਬਹੁਤ ਥੋੜੀ ਹੈ। ਔਰੰਗਜ਼ੇਬ ਵੀ ਇਹ ਟੁੱਕਰ ਖਾ ਨਹੀਂ ਸਕਦਾ। ਇੱਥੋਂ ਨੱਠਾ, ਇਹ ਮੁਲਤਾਨ ਚੋਂ ਗੁਜ਼ਰਦਾ, ਬੜੀਆਂ ਤਕਲੀਫਾਂ ਨਾਲ ਬੇਚਾਰਾ ਬਲੋਚਿਸਤਾਨ ਅਪੜਿਆ ਹੈ। ਜੀਵਨ ਖਾਨ ਬਲੋਚ ਹੋਇਆ ਹੈ ਬਲੋਚਿਸਤਾਨ ਦਾ। ਉਹ ਟੱਕਿਆਂ ਦੇ ਵਿੱਚ ਭੱਜ ਕੇ ਆਇਆ ਸ਼ਾਹਜਹਾਨ ਬਾਦਸ਼ਾਹ ਦੇ ਕੋਲ। ਇਸ ਸ਼ਾਹਦਾਰੇ ਸਿਫਾਰਿਸ਼ ਕਰਕੇ ਉਹਨੂੰ ਛੁਡਵਾਇਆ। ਸ਼ਾਹਦਾਰੇ ਦਾ ਇਹ ਖਿਆਲ ਆਈ ਬਈ ਮੈਂ ਉਸ ਕੋਲ ਪਹੁੰਚਸਾਂ, ਉਸ ਨਪੀਏ ਬਲੋਚ ਕੋਲ, ਉਹ ਮੈਨੂੰ ਕੰਧਾਰ ਅਪੜਾਏ ਤਾਂ ਕੰਧਾਰ ਜਾਂ ਕੀ ਹੈ
ਤੇ ਮੈਂ ਬਚ ਜਾਸਾਂ, ਨਾਲੇ ਵਤਨ ਹੈ ਸਾਡਾ। ਇਹ ਉੱਥੇ ਪਹੁੰਚਿਆ, ਇਨਾਮ ਇਸ ਦੇ ਇਸ਼ਤਿਹਾਰ ਛਪੇ ਹੋਏ ਹਨ। ਬਲੋਚ ਇਸ ਨੂੰ ਬਹਾ ਕੇ ਔਰੰਗਜ਼ੇਬ ਨੂੰ ਖਬਰਾਇਆ, ਦਾਰਾ ਤੇਰਾ ਦੁਸ਼ਮਣ ਕੋਲ ਹੈ, ਸ਼ਾਹ ਦਾਰਾ ਕਤਲ ਕੀਤਾ ਗਿਆ ਹੈ। ਜਿਸ ਵੇਲੇ ਸ਼ਾਹ ਦਾਰਾ ਦਰਬਾਰ ਵਿੱਚ ਆਇਆ ਹੈ, ਔਰੰਗਜ਼ੇਬ ਬਾਦਸ਼ਾਹ ਇਸ ਤੋਂ ਪੁੱਛਿਆ ਹੈ, ਕਿੱਥੇ ਕਿੱਥੇ ਰਿਹਾ ਹੈ? ਇਹ ਲੋਕ ਕੂੜ ਨਹੀਂ ਮਰਿੰਦੇ। ਉਹ ਸਾਫ਼ ਗੱਲ ਚ ਕੀਤੀ, ਲਖੇਰੇ ਮੈਨੂੰ ਇੰਜ ਆਖਿਆ ਹੈ ਤੇ ਇਸ ਬਲੋਚ ਮੈਨੂੰ ਭਾਇਆ ਹੈ। ਮੁੜ ਪੇਸ਼ ਚ ਕੀਤਾ ਸੂ। ਬਾਦਸ਼ਾਹ ਜੀਵਨ ਖਾਨ ਉੱਤੇ ਖੁਸ਼ ਹੋ ਗਿਆ ਤੇ ਲਖੇਰੇ ਉੱਤੇ ਇੰਜ ਰਾਜੀ ਹੋ ਗਿਆ। ਬਾਦਸ਼ਾਹ ਜੀਵਨ ਖਾਨ ਨਾਲ ਪੈਗਾਮ ਭੇਜਿਆ ਹੈ ਕਿ ਤੂੰ ਇਨਾਮ ਲੈ। ਜੀਵਨ ਖਾਨ ਉੱਥੋਂ ਟੁਰਿਆ ਹੈ, ਨਾਲ ਬੰਦੇ ਆਪਣੇ ਲਈ ਟੁਰਿਆ ਹੈ। ਬਈ ਮੈਂ ਤੁਹਾਨੂੰ ਮੁਲਾਜ਼ਮਤਾਂ ਲੈ ਦਵਾਈ ਸਾਂ, ਉਹ ਦੇ ਲੈ ਦਵਾਈ ਸਾਂ। ਕਮਾਲੀਏ ਔਰੰਗਜ਼ੇਬ ਬੰਦਾ ਘਲਿਆ ਹੈ, ਹਾਂ ਲਖੇਰਿਆ ਪੇਸ਼ ਹੋ ਜਾ, ਨਹੀਂ ਤਾਂ ਮੈਂ ਕਮਾਲੀਏ ਤੇ ਹਮਲਾ ਚੱਕਰੇ ਸਾਂ ਤੇ ਮੈਂ ਕਮਾਲੀਏ ਦੀ ਇੱਟ ਉਡਾ ਕੇ ਰੱਖ ਦੇ ਸਾਂ। ਜਿਹੜੇ ਵੇਲੇ ਇਹ ਪੈਗਾਮ ਕਮਾਲੀ ਆਇਆ ਹੈ, ਉਸ ਵੇਲੇ ਲਖੇਰੇ, ਵੱਟੂ, ਵਹਿਣੀਵਾਲ, ਕਾਠੀਏ, ਡੱਬ, ਸਨਪਾੜ, ਬਘੇਲੇ, ਪਿਰੋਕੇ, ਵਸੀਰ, ਚੁਰੇੜੇ, ਕੁੱਲ ਕੌਮ ਖਰੜ ਇਕੱਠੀ ਹੋ ਗਈ। ਉਹਨਾਂ ਆਖਿਆ ਰਲ ਕੇ ਮਰਸਾਂ ਹੈ, ਤੂੰ ਪੇਸ਼ ਹੋ ਹੀ ਨਹੀਂ। ਸ਼ਹਾਦਤ ਖਾਨ ਏਡਾ ਰਾਠ ਹੋਇਆ ਹੈ, ਉਸ ਆਖਿਆ ਗੱਲ ਸੁਣੋ ਮੇਰੀ। ਇਦੋਂ ਮੈਂ ਏਡੀ ਬਹਾਦਰੀ ਵਿਖਾਈਏ ਕਿ ਔਰੰਗਜ਼ੇਬ ਦਾ ਮਫਰੂਰ ਜਿਹਨੂੰ ਦੁਨੀਆ ਵਿੱਚ ਕਿਸੇ ਨਹੀਂ ਬਾਇਆ, ਮੈਂ ਬਾਇਆ ਹੈ। ਤੇ ਮੈਨੂੰ ਯਕੀਨ ਹੈ ਮੈਂ ਔਰੰਗਜ਼ੇਬ ਬਾਦਸ਼ਾਹ ਦਾ ਭਾਰ ਨਹੀਂ ਉਠਾ ਸਕਦਾ, ਤਾਂ ਮੈਂ ਆਪਣੀ ਹੇਕ ਜਾਨ ਦੇ ਪਿੱਛੇ ਕੌਮ ਦੇ ਬੱਚੇ ਕੁਆ ਛੱਡਾਂ ਤਾਂ ਮੇਰੇ ਜਿੱਡਾ ਵੀ ਕੋਈ ਕਮੀਨਾ ਨਹੀਂ। ਮੈਨੂੰ ਅੱਲਾ ਨੂੰ ਸੌਂਪੋ, ਮੈਂ ਪੇਸ਼ ਹੋਣਾ ਹੈ। ਮੈਂ ਦੂਈ ਦੁਨੀਆ ਨੂੰ ਕਿਉਂ ਮਰਾਵਾਂ? ਸ਼ਹਾਦਤ ਖਾਨ ਜਿਸ ਵੇਲੇ ਕਮਾਲੀਏ ਨੂੰ ਨਿਕਲਿਆ ਹੈ, ਇੰਜ ਬਿਰਾਦਰੀ ਕੱਢਿਆ ਹੈ ਜਿਵੇਂ ਲਾਸ਼ ਕਢੀਂਦੀ। ਪਿੰਜਰੇ ਵਿੱਚ ਤਕਦੀਰ ਦੇ ਗਏ ਬਾਜ਼ ਮੁਸਾਫਿਰ ਫਾਸ ਹੈ। ਅੱਜ ਨਿਕਲ ਗਈਆਂ ਨੇ ਦੀਵਾਲੀਆਂ, ਚਾ ਕੀਤੇ ਵਤਨ ਉਦਾਸ। ਵਤ ਨਹੀਂ ਚਨਾਵੇਂ ਆਵਣਾ, ਨਹੀਂ ਵਸਣਾ ਖੀਵੇ ਵਾਸ। ਨਹੀਂ ਬਾਣਾ ਰਲ ਸਹੇਲੀਆਂ, ਨਹੀਂ ਕਰਨੇ ਅਦਲ ਤਪਾਸ। ਇਹ ਫੌਜ ਦੀ ਹਿਰਾਸਤ ਵਿੱਚ ਹੈ, ਕੈਦ ਹੋ ਕੇ ਆ ਗਿਆ ਹੈ। ਜੀਵਨ ਖਾਨ ਬੜੀ ਧੂਮਧਾਮ ਨਾਲ ਆਇਆ ਹੈ। ਕੁਦਰਤ ਅੱਲਾ ਦੀ ਹੈ, ਗੈਬ ਉਸੇ ਦੇ ਕੋਲ ਹੈ। ਪਰਦਾ ਗੈਬ ਦਾ ਤਾਂ ਉਹ ਜਾਣਦਾ ਹੈ, ਅਗਾਂਹ ਅੰਜਾਮ ਕੀ ਹੈ। ਔਰੰਗਜ਼ੇਬ ਬਾਦਸ਼ਾਹ ਦੇ ਪੇਸ਼ ਇੱਕ ਕੇਸ ਹੋ ਗਿਆ ਹੈ। ਉਸ ਮੁਕਦਮੇ ਵਿੱਚ 3 ਬੰਦੇ ਹਨ। ਉਹਨਾਂ ਬੰਦੇ ਕਈ ਕਤਲ ਕੀਤੇ। ਬਾਦਸ਼ਾਹ 3 ਨੂੰ ਸਜ਼ਾਏ ਮੌਤ ਸੁਣਾ ਛੱਡੀ। ਇੱਕ ਔਰਤ ਉਹਨਾਂ ਦੀ ਵਾਰਿਸ, ਉਸ ਅਪੀਲ ਕੀਤੀ ਹੈ ਅਖੇ ਬਾਦਸ਼ਾਹ ਤੂੰ ਅਦਾਲਤ ਠੀਕ ਕੀਤੀ ਹੈ, ਦੇ ਕਿਆਮਤ ਦੀ ਅਦਾਲਤ ਹੋ ਰਾਣੀ ਹੈ। ਅਦਾਲਤ ਦੇ ਉੱਤੋਂ ਰਹਿਮ ਦੀ ਅਪੀਲ ਕਰਨੀ ਹੈ। ਕੋਲ ਮੁਜਰਮ ਮੌਲਾ ਘੁਸ ਗਏ ਹਾਂ, ਮਾਫੀ ਚ ਦੇ। ਸ਼ਹਿਨशाह ਸਲਾਮਤ 3 ਮੌਤ ਸਜ਼ਾ ਕੀਤੇ ਨਹੀਂ, ਮੈਂ ਰਹਿਮ ਦੀ ਅਪੀਲ ਕਰਨੀ ਆ। ਔਰੰਗਜ਼ੇਬ ਬਾਦਸ਼ਾਹ ਦੇ ਪੇਸ਼ ਇੱਕ ਕੇਸ ਹੋ ਗਿਆ ਹੈ। ਉਸ ਮੁਕਦਮੇ ਦੇ ਵਿੱਚ 3 ਬੰਦੇ, ਉਹਨਾਂ ਬੰਦੇ ਕਈ ਕਤਲ ਕੀਤੇ। ਬਾਦਸ਼ਾਹ 3 ਨੂੰ ਮੌਤ ਸਜ਼ਾ ਸੁਣਾ ਛੱਡੀ। ਇੱਕ ਔਰਤ ਉਹਨਾਂ ਦੀ ਵਾਰਿਸ, ਉਸ ਅਪੀਲ ਕੀਤੀ ਅਖੇ ਬਾਦਸ਼ਾਹ ਤੂੰ ਅਦਾਲਤ ਠੀਕ ਕੀਤੀ ਹੈ, ਦੇ ਕਿਆਮਤ ਦੀ ਅਦਾਲਤ ਹੋ ਰਾਣੀ ਹੈ। ਅਦਾਲਤ ਦੇ ਉੱਤੋਂ ਰਹਿਮ ਦੀ ਅਪੀਲ ਕਰਨੀ ਹੈ। ਕੁੱਲ ਮੁਜਰਮ ਮੌਲਾ ਘੁਸ ਗਿਆ ਮਾਫੀ ਚ ਦੇ। ਸ਼ਹਿਨशाह ਸਲਾਮਤ 3 ਮੌਤ ਸਜ਼ਾ ਕੀਤੇ ਨਹੀਂ, ਮੈਂ ਰਹਿਮ ਦੀ ਅਪੀਲ ਕਰਨੀ ਆ। ਖੁਦਾ ਸਾਡੇ ਗੁਨਾਹ ਵੇਖ ਕੇ ਮਾਫ ਕਰ ਛੁੜੇਂਦਾ ਹੈ। ਇਹਨਾਂ 3 ਵਿੱਚੋਂ ਇੱਕ ਅੱਲਾ ਵਾਸਤੇ ਮੈਨੂੰ ਦੇ ਛੱਡ। ਇੱਕ ਮੇਰਾ ਪੁੱਤਰ ਹੈ, ਇੱਕ ਮੇਰਾ ਭਰਾ ਹੈ ਤੇ ਇੱਕ ਮੇਰੇ ਘਰ ਵਾਲਾ। ਨਹੀਂ ਤਾਂ ਮੈਨੂੰ ਵੀ ਮੌਤ ਸਜ਼ਾ ਦੇ। ਮੁੜ ਮੈਂ ਪਿਛਲੀ ਜ਼ਿੰਦਗੀ ਇੱਥੇ ਜੀ ਕੇ ਕੀ ਕਰਨਾ ਹੈ। ਔਰੰਗਜ਼ੇਬ ਬੜਾ ਸਖਤ ਬੰਦਾ ਹੋਇਆ ਹੈ, ਔਰ ਉਸ ਔਰਤ ਦੀਆਂ ਗੱਲਾਂ ਵਿੱਚ ਔਰੰਗਜ਼ੇਬ ਨੂੰ ਤਰਸ ਆ ਗਿਆ ਹੈ। ਬਾਦਸ਼ਾਹ ਆਖਿਆ ਚਲੋ ਹਿੱਕ ਉਠਾ ਲਾ। ਘਰ ਵਾਲਾ ਜਵਾਨ ਹੈ, ਪੁੱਤਰ ਛੋਕਰਾ ਹੈ, ਭਰਾ ਬੁੱਢਾ ਹੈ। ਔਰਤ ਆ ਕੇ ਬੁੱਢੇ ਦੀ ਬਾਂਹ ਨੱਪ ਲਈ, ਉੱਠੀ ਉਤਾਂ। ਬਾਦਸ਼ਾਹ ਪੁੱਛਿਆ ਕੀ ਲੱਗਦਾ ਏ? ਅਖੇ ਭਰਾ। ਉਸ ਆਖਿਆ ਬਹੁ ਬੇਵਕੂਫ ਹੈ, ਪੁੱਤਰ ਜਿਗਰ ਦਾ ਟੁਕੜਾ ਹੁੰਦੇ ਹੋਏ ਉਹਨੂੰ ਨਾ ਉਠਾਇਆ। ਘਰ ਵਾਲਾ ਰਫੀਕ ਹੈ ਯਾ ਤਾਂ ਉਹ ਵੀ ਨਾ ਉਠਾਇਆ। ਭਰਾ ਵੀ ਕਾਈ ਸ਼ਾਇ ਹੁੰਦੇ ਨੇ ਤੇ ਬੁੱਢਾ ਭਰਾ ਨਾਪ ਲਿਆਈ। ਔਰਤ ਬੋਲੀ ਭਰਾ ਤੇਰੀ ਨਜ਼ਰ ਨਾਲ ਕਾਈ ਸ਼ਾਇ ਨਹੀਂ। ਬਾਦਸ਼ਾਹ ਸਲਾਮਤ ਤੂੰ ਦਾਰਾ ਮਰਵਾਇਆ ਹੈ, ਮੁਰਾਦ ਮਰਵਾਇਆ ਏ, ਸ਼ੁਜਾ ਮਰਵਾਇਆ, ਸੁਲੇਮਾਨ ਸ਼ਿਕੋ ਮਰਵਾਇਆ, ਤੂੰ ਤਖਤਾ ਚਾਹ ਦਿੱਤਾ ਆਪਣਿਆਂ ਦਾ।
ਮੇਰੀ ਉਮਰ ਹੈ ਜੇ ਮੈਂ ਸ਼ਾਦੀ ਕਰਾਂ ਤਾਂ ਘਰ ਵਾਲਾ ਬਣ ਜਾਸੀ, ਮੇਰੀ ਉਮਰ ਹੈ ਜੇ ਬੱਚਾ ਜਾਏ ਤਾਂ ਪੁੱਤਰ ਵੀ ਹੋ ਜਾਸੀ। ਨਾ ਮਾਂ ਪਿਓ ਇਕੱਠਿਆਂ ਹੋਣਾ ਹੈ ਤੇ ਨਾ ਬਿਰਾ ਜੰਮਣਾ ਹੈ। ਅੱਜ ਮੈਂ ਪੇਕਾ ਬੂਆ ਆਪਣੇ ਹੱਥ ਨਾਲ ਬੰਦ ਕਰਾਂ, ਸਾਰੇ ਦੁਨੀਆ ਹੇਕ ਲਾਮੇ ਚੱਕਰ, ਮੈਂ ਮੁਲਕ ਦੀਆਂ ਪੀੜ੍ਹੀਆਂ ਵਧਾਈ ਤੇ ਆਪਣੇ ਪਿਓ ਦਾਦਾ ਬਰਬਾਦ ਕਰ ਛੱਡਾਂ। ਬਾਦਸ਼ਾਹ ਦੀ ਹੰਝੂ ਫਰ ਕੀਤੀ, ਹਾਏ ਮੈਂ ਕੀ ਕੀਤਾ। ਉਸ ਵੇਲੇ ਪਛਤਾਵਾ ਲੱਗਾ ਸੂ। ਬਾਦਸ਼ਾਹ ਵਾਰਸਾਂ ਨੂੰ ਘਰੋਂ ਰਾਜੀ ਚ ਕੀਤਾ, ਉਹਦੇ ਤ੍ਰੇਹ ਬਰੀ ਕਰ ਛੱਡਿਓ ਸੂ। ਗੰਗਾ ਉਲਟੀ ਵਹਿ ਗਈ। ਜੀਵਨ ਖਾਨ ਇਨਾਮ ਲੈਣ ਕਣ ਆਉਂਦਾ ਪਿਆ ਹੈ, ਲਖੇਰਾ ਸਜ਼ਾ ਹੋਣ ਪਿਆ ਆਉਂਦਾ ਹੈ। ਜੀਵਨ ਖਾਨ ਆਇਆ ਹੈ। ਅਗਲੇ ਬਾਦਸ਼ਾਹ ਤਵਾਫ ਕਰਵਾਉਂਦੇ ਹਨ ਤਖਤ ਦਾ, ਫੇਰੀ ਲੈਣੀ ਪਾਉਂਦੀ ਹੈ ਤਖਤ ਦੇ ਆਲ ਦੁਆਲੇ। ਔਰੰਗਜ਼ੇਬ ਦਾ ਕਾਨੂੰਨ ਆ, ਅਸਲਾਮ ਅਲੈਕੁਮ ਅਤੇ ਉੱਤੇ ਮੱਧ ਕੋਈ ਮੈਨੂੰ ਖਿਤਾਬ ਨਾਲ ਬੁਲਾਵੇ। ਜੀਵਨ ਖਾਨ ਸਿਰਫ ਸਲਾਮ ਦੇ ਕੇ ਬਹਿ ਗਿਆ। ਹੱਲਾ ਬਈਦਾਰਾ ਗਿਆ ਤੇਰੇ ਕੋਲ? ਆਖੇ ਜੀ ਗਿਆ। ਉਹ ਕੀ ਚਾਹੁੰਦਾ? ਉਹ ਚਾਹੁੰਦਾ ਮੈਨੂੰ ਕੰਧਾਰ ਪਹੁੰਚਾ। ਮੈਂ ਸੋਚਿਆ ਬਾਦਸ਼ਾਹ ਦੇ ਪੰਜੇ ਵਿੱਚੋਂ ਨਾ ਨਿਕਲ ਜਾਵੇ। ਮੈਂ ਉਸ ਦੀਆਂ ਬੜੀਆਂ ਮਹਿਮਾਨੀਆਂ ਕਰਕੇ ਵਿਸਾ ਕੇ ਤੁਹਾਨੂੰ ਖਬਰਾਇਆ। ਆਖੇ ਅੱਛਾ ਬੈਠ ਜਾ। ਬੈਠ ਗਿਆ। ਇਦੋਂ ਸੰਗਲਾਂ ਦੇ ਕੜਕਾਰ ਆਏ, ਤੱਕਿਆ ਹੈ ਤਾਂ ਬੇੜੀਆਂ ਵਗੀਆਂ ਹੋਈਆਂ ਹਨ, ਹੱਥ ਕੜੀਆਂ ਲੱਗੀਆਂ ਹੋਈਆਂ ਹਨ, ਗਲ ਦੇ ਵਿੱਚ ਤੋਕ ਹੈ, ਸੀਨਾ ਬਸੀਨਾ ਰਿਵਾਇਤ ਹੈ ਜੋ ਸ਼ਹਾਦਤ ਖਾਨ ਬਹੁ ਉੱਚੇ ਕੱਦ ਦਾ ਬੰਦਾ, ਅਖੇ ਬਹੁ ਮੋਟੀ ਹੈ, ਅੱਖ ਬਹੁ ਮੋਟੀ ਇਸੋਂ ਜੋਕ ਕੇ ਆ ਕੇ ਖੜੋ ਰਿਹਾ। ਅਖੇ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਾਦਸ਼ਾਹ ਪੁੱਛਿਆ ਕਿਉਂ ਲਖੇ ਰਿਹਾ? ਤੇਰੇ ਕੋਲ ਗਿਆ ਦਾਰਾ? ਅਖੇ ਗਿਆ। ਉਸ ਕੀ ਆਖਿਆ? ਉਸ ਆਖਿਆ ਮੈਂ ਸਾਇਲ ਹੋ ਕੇ ਆਇਆ, ਭਿੱਖਿਆ ਮੰਗਣਾ ਆਪਣੀ ਜਾਨ ਦਾ, ਜੇ ਪੇਸ਼ ਚੱਕਰ ਹੈ ਤਾਂ ਇਨਾਮ ਲੈ ਲੈ, ਤੇ ਰੱਬ ਦਾ ਨਾਮ ਮੰਨੇ ਤਾਂ ਮੈਨੂੰ ਬਹਾਲ ਹੈ। ਅਖੇ ਤੂੰ ਕੀ ਆਖਿਆ? ਮੈਂ ਆਖਿਆ ਮੇਰੇ ਵਾਸਤੇ ਤੂੰ ਇੰਝ ਹੀ ਹੈ ਜਿਵੇਂ ਤਖਤ 'ਤੇ ਬੈਠਾ ਹੋਇਆ ਹੈ। ਬਾਦਸ਼ਾਹ ਨਾਲ ਮੈਂ ਮੁਕਾਬਲਾ ਨਹੀਂ ਕਰ ਸਕਦਾ, ਪਰ ਲਖੇਰੀ ਦੇ ਜੰਮੇ ਹੋਏ ਤੇਰੀ ਲੱਤ ਤੇ ਨਾ ਕੁਆਈ ਤਾਂ ਮੈਨੂੰ ਲਖੇਰੇ ਦਾ ਖੂਨ ਨਾ ਆਖੀ। ਇਹ ਸਗਵੇਂ ਲਫ਼ਜ਼ ਅੱਗੇ ਦਰਬਾਰ ਵਿੱਚ ਦਾਰਾ ਸੁਣਾ ਚੁੱਕਾ। ਬਾਦਸ਼ਾਹ ਆਖਿਆ ਇਹ ਕੂੜ ਕਿਉਂ ਮਰੇ ਹੋਈ? ਤੂੰ ਕੋਈ ਇੰਝ ਕਰਨਾ ਜੇ ਮੈਂ ਧਾ ਕੇ ਆਵਾਂ। ਉਸ ਆਖਿਆ ਸ਼ਹਿਨਸ਼ਾਹ ਸਲਾਮਤ, ਤੂੰ ਹਰ ਬੰਦਾ ਹਰਾਮ ਤਾਂ ਸਮਝਿਆ ਹੋਇਆ ਹੈ। ਅਸੀਂ ਬਲੋਚ ਰੋਕ ਇਸ ਤੋਂ ਨਾ ਜੋ ਬਾਰਾ ਚਿੰਦਾ ਤਾਂ ਅਗਾਂਹ ਨਾ ਜਾਵਣ ਦਿੰਦਾ। ਕਦੀ ਮਹਿਮਾਨ ਵੀ ਕਿਸੇ ਹਲਾਲੀ ਫੱਦ ਕੇ ਪੇਸ਼ ਕੀਤੇ ਨੇ। ਸ਼ਹਿਨਸ਼ਾਹ ਸਲਾਮਤ, ਅਦਾਲਤ ਨਹੀਂ ਰਹੀ ਹੋਈ, ਨਹੀਂ ਤਾਂ ਇਹ ਤੇਰੇ ਲੇਖ ਕਰਨ ਦੇ ਕਾਬਿਲ ਹੈ। ਮਹਿਮਾਨ ਪੇਸ਼ ਕਰੇਂਦਾ ਹੈ। ਦਾਰਾ ਮੈਨੂੰ ਹੁਣ ਚਾ ਵਿਖਾ ਤਾਂ ਵੱਤ ਉਸ ਨੂੰ ਹਲਾ ਕੇ ਵੇਖੀ। ਜੇ ਮੈਂ ਸਭ ਤੋਂ ਪਹਿਲਾਂ ਜਾਣ ਨਾ ਦੇਵਾਂ ਤਾਂ ਮੈਨੂੰ ਲਖੇਰੀ ਦਾ ਬੱਚਾ ਨਾ ਆਖੀ। ਤਾਂ ਬਾਦਸ਼ਾਹ ਦੀ ਹੰਝੂ ਛਪ ਕੀਤੀ। ਬਾਦਸ਼ਾਹ ਆਖਿਆ ਜੀਵਨ ਖਾਨ ਮੌਤ ਸਜ਼ਾ, ਮੈਨੂੰ ਸਮਝ ਆ ਗਈ ਹੈ ਕਿ ਬਿਰਾਵਾਂ ਤੇ ਇਹ ਵਕਤ ਵੀ ਆਉਂਦਾ ਹੈ ਜਿਹੜਾ ਹੁਣ ਸਾਥੇ ਆਇਆ ਖੜੋਤਾ ਹੈ। ਜਿਸ ਵੇਲੇ ਮਾਦਰੀ ਖੂਨ ਛਿੱਕੇ ਤਾਂ ਇਹ ਵਕਤ ਬਾਈਆਂ ਲੜਾਈਆਂ ਹੁੰਦੀਆਂ ਵੀ ਤੇ ਆ ਵੈਂਦਾ ਹੈ। ਭੜਿਆ ਤੋਂ ਉਸ ਮੌਕੇ ਤੇ ਪੇਸ਼ ਕੀਤਾ ਹੈ। ਸ਼ਹਾਦਤ ਖਾਨ ਅਖੇ ਜੀ ਮੇਰੇ ਪੁੱਤਰ ਦੇ ਘਰ ਹੈ ਸ਼ਾਹਦਾਰੇ ਦੀ ਬੱਚੀ, ਉਹ ਮੈਨੂੰ ਆਂਦੀ ਏ ਇੱਕ ਵਾਰ ਚਾਚਾ ਮੈਨੂੰ ਮਿਲਾ। ਸ਼ਹਾਦਤ ਖਾਨ ਆਖਿਆ ਸ਼ਹਿਨਸ਼ਾਹ ਸਲਾਮਤ, ਮੈਂ ਚਾਚਾ ਖਵਾਉਣ ਦੇ ਹੱਕਦਾਰ ਤਾਂ ਹਾਂ ਜੇ ਦਾਰੇ ਦੇ ਨਾਲ ਮੇਰੀ ਲਾਸ਼ ਚੀਕ ਕੇ ਆਉਂਦੀ। ਨਹੀਂ, ਬਾਦਸ਼ਾਹ ਆਖਿਆ ਮੈਂ ਤੈਨੂੰ ਹੁਕਮ ਦੇਣਾ ਤੂੰ ਜਾ। ਇਹ ਉਹਨਾਂ ਪਰਦਿਆਂ ਵਿੱਚ ਜਾ ਰਿਹਾ ਹੈ ਜਿਨ੍ਹਾਂ ਦਾ ਕੋਈ ਗੈਰ ਮਰਦ ਖੁਰਾ ਨਾ ਵੇਖ ਸਕਦਾ। ਹਲਾਲ ਦੀਆਂ ਪੀੜੀਆਂ ਖਾਉਂਦੀਆਂ ਹਨ ਤੇ ਹਰਾਮ ਦੀਆਂ 8 ਪਾਰ ਆਉਂਦੇ ਨੇ, ਇਤਨਾ ਫਰਕ ਹੈ। ਇਹ ਆ ਗਿਆ ਸਤਰੀ ਮੁਗਲਿਆ ਮਹਿਲਾਂ ਵਿੱਚੋਂ ਵੜਿਆ ਹੈ ਤਾਂ ਆਹ ਦਿਨ ਕੁਰਾਨ ਮਚ ਗਿਆ, ਕਹਾ ਪੈ ਗਈ। ਇਨ ਜਾਤਾ ਸ਼ਹਜ਼ਾਦੀਆਂ ਸ਼ਾਹਦਾਰੇ ਦੀ ਲਾਸ਼ ਹੁਣ ਆਈ ਏ। ਕੋਲ ਸ਼ਹਜ਼ਾਦੀਆਂ ਨਿਕਲ ਆਈਆਂ। ਸ਼ਾਹਦਾਰੇ ਦੀ ਧੀ ਸਿਰ ਨਿਵਾਇਆ ਹੈ ਤੇ ਆਖਿਆ ਤੁਸੀਂ ਜੋ ਗਰੀਬ ਆਏ ਤੇ ਸ਼ਾਹਦਾਰਾ ਮੁਗਲਾਂ ਵਿੱਚੋਂ ਅਮੀਰ ਹੋਇਆ ਹੈ। ਉਹ ਖਾਂਦਾ ਕੀ ਉਸ ਸੀ, ਸੌਂਦਾ ਕਿਵੇਂ ਉਸ ਸੀ, ਬਾਂਦਾ ਕਿਵੇਂ ਉਸ ਸੀ, ਰਹਿੰਦਾ ਕਿਵੇਂ ਉਸ ਸੀ। ਤੁਹਾਡੇ ਕੋਲ ਤਾਂ ਉਹਦੇ ਮਰਤਬੇ ਦੇ ਮਕਾਨ ਵੀ ਨਾ। ਉਹ ਰੋ ਕੇ ਪੁੱਛਦੀ ਏ, ਇਹ ਰੋ ਕੇ ਦੱਸਦਾ ਹੈ। ਜਿਸ ਵੇਲੇ ਲਖੇਰਾ ਗੱਲ ਖਤਮ ਕਰ ਰਿਹਾ ਹੈ ਤਾਂ ਜੇਬ ਵਿੱਚ ਹੱਥ ਮਾਰੇ ਉਸ ਤਾਂ ਥੋੜ੍ਹੇ ਜਿਹੇ ਪੈਸੇ ਨਿਕਲੇ। ਅਖੇ ਬੱਚਾ ਇਹ ਰੋਟੀ ਹੈ ਤੇਰੀ। ਤਾਂ ਇੱਕ ਨੌਕਰ ਚਲਾਕ ਜਿਹੀ ਬੋਲੀ, ਅਖੇ ਸ਼ੋਦਾ ਜਾਟ ਜੂ ਹੋਇਓ, ਤੂੰ ਉਲਟਾ ਕਾਈ ਸ਼ੈ ਮੰਗ, ਤੂੰ ਇਹਨਾਂ ਨੂੰ ਕੀ ਦੇਵਣ ਜੋਗਾ ਹੈ। ਉਸ ਵੇਲੇ ਬੋਲਿਆ ਲਖੇਰਾ, ਭੈਣ ਜੀ ਤੁਸੀਂ ਠੀਕ ਪਿਆ ਦਿਓ, ਭਾਵੇਂ ਪੇਕੇ ਭੁੱਖੇ ਵੀ ਹੋਵੇਂ ਤਾਂ ਵੀ ਦੇਵਣ ਹੱਕ ਹੈ ਧੀਆਂ ਨੂੰ, ਤਾਂ ਲੈਣਾ ਇਹਨਾਂ ਦਾ ਹੱਕ ਹੈ। ਮੈਂ ਤਾਂ ਲਾਗ ਅਦਾ ਕਰ ਰਿਹਾ, ਹੋਰ ਕੀ ਦੇਵਣ ਜੋਗਾ। ਸ਼ਾਲਾ ਜ਼ਿੰਦਗੀ ਹੋਵੇ ਦਰਾਜ਼ ਤੇਰੀ, ਭੈਣਾਂ ਜੀਂਦੀਆਂ ਹਨ ਭਾਈਆਂ ਦੇ ਭਾਰ ਉੱਤੇ, ਧੀਆਂ ਹਮੇਸ਼ਾ ਪੇਕੇ ਭਾਰ 'ਤੇ ਜੀਂਦੀਆਂ ਹਨ, ਅਤੇ ਮੈਂ ਤਾਂ ਉਹ ਵਿਖਾ ਰਿਹਾ ਹਾਂ।
ਇਹ ਰੋਟੀ ਹੈ ਤੇਰੀ। ਸ਼ਹਿਜ਼ਾਦੀ ਰੋਵਣ ਘੱਟ ਜਿਹੜੀ ਹੈ ਤੇ ਕਾਵੜੀ ਹੈ ਉਸ ਨੌਕਰ ਨਾਲ। ਆਂਦੀ ਹੈ ਮੀਂ ਮੁੱਦਤ ਗੁਜ਼ਰੀ ਰਾਹ ਤੱਕਦਿਆਂ ਨੂੰ, ਅਜੇ ਤੇਕ ਨਾ ਯਾਰ ਦਿਲਦਾਰ ਆਇਆ। ਜੇ ਨਾ ਬੇਲੀਆਂ ਦੇ ਨਿਖੜ ਜਾਣ ਬੇਲੀ, ਉਹਨਾਂ ਕਦੀ ਨਾ ਚੈਨ ਕਰਾਰ ਆਇਆ। ਸੜੇ ਬਾਗ ਕਦੀ ਨਾ ਹਰੇ ਹੁੰਦੇ, ਭਾਵੇਂ ਜੇਡਾ ਵਕਤ ਬਹਾਰ ਆਇਆ। ਘਰ ਬੈਠੜੀ ਨੂੰ ਕੋਈ ਆਣ ਆਖੇ, ਅਲੀ ਹੈਦਰਾ ਉਹ ਤੇਰਾ ਯਾਰ ਆਇਆ। ਬੈੜੀਏ ਮੁੱਦਤ ਹੋ ਗਈ ਏ ਤੇ ਪੇਕੇ ਘਰ ਦਾ ਨਾਂ ਅੱਜ ਮੈਂ ਸੁਣਿਆ ਹੈ, ਤੇ ਤੂੰ ਬੌਕਣ ਕੱਢ ਦੇਣੀ ਹੈ। ਉਸ ਬਿਸਮਿਲ੍ਲਾ ਕਰਕੇ ਪੈਸੇ ਨੱਪ ਲੈ। ਲਖੇਰਾ ਨਿਕਲਿਆ ਏ। ਔਰੰਗਜ਼ੇਬ ਆਖਿਆ ਇਨਾਮ ਮੰਗ। ਉਸ ਆਖਿਆ ਮੈਂ ਮੌਤ ਸਜ਼ਾ ਹੋਣਾ ਏ, ਇਹ ਇਨਾਮ ਥੋੜਾ ਹੈ। ਉਦੋਂ ਆਖਿਆ ਹੀ ਧੀ ਨੂੰ ਮਿਲ ਲਾ। ਹੁਣ ਧੀ ਸੁਣੇ ਕਿ ਮੇਰੇ ਪਿਓ ਦੇ ਕਤਲ ਦਾ ਇਨਾਮ ਮੇਰਾ ਚਾਚਾ ਲੈਂਦਾ ਖੜਾ ਹੈ। ਬਸ ਮੈਂ ਵਹਿੰਦਾ ਤੇ ਮੇਰੇ ਉੱਤੇ ਇੱਕ ਟੱਕਾ ਵੀ ਲੈਣਾ ਸੂਰ ਹੈ। ਐਡਾ ਰਾਠ ਹੋਇਆ ਲਖੇਰਾ, ਹਟ ਕੇ ਘਰ ਲਗਾ ਗਿਆ ਹੈ ਤੇ ਇਨਾਮ ਨਹੀਂ ਸੁਲਿਆ। ਬਾਦਸ਼ਾਹ ਜੇ ਬੈਠਾ ਹੀ ਉਦੋਂ ਇਲਚੀ ਆਪਣੇ ਨਵਾਬ ਗਾਜ਼ੀ ਖਾਨ ਤੈਨੂੰ ਮਾਮਾ ਰੰਗਾ ਸਦਿੰਦਾ ਹੈ। ਉਹ ਅੱਜ ਬਗਾਵਤ ਕਰੇ ਜਾਂ ਕੱਲ੍ਹ। ਬਾਦਸ਼ਾਹ ਇਸੇ ਗੁੱਸੇ 'ਚ ਉੱਠਿਆ ਹੈ। ਮੁਹੱਲਾ ਆਪਣਿਆਂ ਨੂੰ ਆਉਂਦਾ ਪਿਆ ਹੈ। ਭੈੜਾ ਮਾਲ ਜੂੰ ਹਾਸ ਉਹ ਬਹਾਦਰ ਸ਼ਾਹ ਆਪਣੀ ਸਵਾਣੀ ਨੂੰ ਹਾਸੇ ਮਖੌਲੇ ਚਾਟ ਮਾਰ ਕੇ ਦਰਵਾਜ਼ੇ ਵਾਲ ਬਣਾ ਹੈ ਤੇ ਮਗਰੋਂ ਉਹ ਸ਼ਹਿਜ਼ਾਦੀ ਜ਼ੇਵਰ ਲਾ ਕੇ ਵਗਾਇਆ ਹੈ। ਉਹ ਵਜ਼ਨੀ ਜ਼ੇਵਰ ਆ ਬਹਾਦਰ ਸ਼ਾਹ ਦੀ ਕੰਡ 'ਚ ਲੱਗਾ ਹੈ ਡਾਢਾ। ਬਹਾਦਰ ਸ਼ਾਹ ਬਾਏਂ ਖਲਾਇਆ। ਉਸ ਆਖਿਆ ਅੱਜ ਤਾਂ ਪਿਓ ਦਾ ਵੈਰ ਯਾਦ ਦਿਵਾਇਆ ਹੈ। ਸ਼ਹਿਜ਼ਾਦੀ ਰੋਵਣ ਕੱਢ ਡੜੀ ਹੈ ਤਾਂ ਬਹਾਦਰ ਸ਼ਾਹ ਕੁਝ ਘਟਿਆ ਹੈ। ਉਸ ਆਖਿਆ ਮੇਰਾ ਪਿਓ ਨਾ ਧਿਆਂ ਦਾ ਹਾ, ਨਹੀਂ ਰੋਂਦੀ ਇਸ ਤੂੰ ਹਾਂ, ਮਰ ਤੂੰ ਵੀ ਗਿਆ ਹੈ, ਮੈਂ ਕਿਵੇਂ ਮਰ ਗਿਆ। ਅਖੇ ਬਾਦਸ਼ਾਹ ਔਰੰਗਜ਼ੇਬ ਦਰਵਾਜ਼ਿਓਂ ਵੜਦਾ ਪਿਆ। ਤੇਰੇ ਇਹ ਲਫ਼ਜ਼ ਸੁਣ ਕੇ ਪਿਛਾਂ ਹਟ ਗਏ। ਔਰੰਗਜ਼ੇਬ 80 ਸਾਲ ਜੀਵਿਆ ਹੈ ਪਰ ਕਿਸੇ ਹੱਸਦਾ ਨਹੀਂ ਡਿੱਠਾ। ਇਹ ਗੱਲਾਂ ਕਰਿੰਦੇ ਖੜਨ ਕੇ ਬਾਹਰੋਂ ਜਲਾਦਾਂ ਆਣ ਕੇ ਆਵਾਜ਼ ਦਿੱਤੀ, ਬਹਾਦਰ ਸ਼ਾਹ ਹਾਜ਼ਰ। ਮੁਹੱਲਾ ਵਿੱਚ ਕੁਹਾ ਪੈ ਗਈ ਕਿ ਇਹ ਤਾਂ ਮਰੀ ਗਿਆ। ਬਹਾਦਰ ਸ਼ਾਹ ਨੂੰ ਗ੍ਰਿਫਤਾਰ ਕਰਕੇ ਜਲਾਦ ਲੈ ਕੇ ਟੁਰ ਪੈਣ ਦਰਬਾਰ ਨੂੰ। ਤਾਂ ਸ਼ਹਿਜ਼ਾਦੀ ਖਾਜਾ ਸਰਾਹ ਨੂੰ ਬੁਲਾਇਆ ਹੈ। ਸ਼ਹਿਜ਼ਾਦੀ ਰੁਕਾ ਦਿੱਤਾ ਹੈ। ਚੋਰ ਗਲੀ 'ਚ ਜਾ ਕੇ ਜਲਦੀ ਦਰਬਾਰ ਵਿੱਚ ਪਹੁੰਚ। ਬਹਾਦਰ ਸ਼ਾਹ ਦੇ ਆਉਣ ਤੋਂ ਪਹਿਲਾਂ ਖਾਜਾ ਸਰਾਹ ਦੌੜ ਕੇ ਆਇਆ ਹੈ। ਆ ਕੇ ਬਾਦਸ਼ਾਹ ਦੇ ਅੱਗੇ ਰੁਕਾ ਰੱਖਿਆ ਹੈ। ਸ਼ਹਿਜ਼ਾਦੀ ਲਿਖਦੀ ਹੈ, ਐ ਸ਼ਹਿਨਸ਼ਾਹ ਸਲਾਮਤ, ਮੇਰਾ ਪਿਓ ਮਰੇ ਹੋਈ, ਭਰਾ ਮਰੇ ਹੋਈ, ਮਾਂ ਮੇਰੀ ਸਫਰਾਂ 'ਚ ਮਰ ਗਈ। ਰਹਿੰਦਾ ਇਹੋ ਹਿੱਕ ਹੈ, ਜੇ ਇਸ ਨੂੰ ਮਾਰਨਾ ਹੀ ਤਾਂ ਪਹਿਲੇ ਮੈਨੂੰ ਮੌਤ ਸਜ਼ਾ ਕਰ। ਹੋਰ ਮੇਰਾ ਦੁਨੀਆ 'ਚ ਕੋਈ ਨਹੀਂ। ਇਸ ਤਾਂ ਮੈਨੂੰ ਸਿਰਫ ਯਾਦ ਦਿਵਾਇਆ ਹੈ ਕਿ ਮੇਰਾ ਪਿਓ ਤੇਰੇ ਪਿਓ ਨੂੰ ਮਾਰਿਆ, ਤੂੰ ਖੁਦ ਮਾਰਨ ਵਾਲਾ ਹੈ, ਤੈਨੂੰ ਸਜ਼ਾ ਕਾਈ ਨਾ ਹੋਵੇ ਤੇ ਬਹਾਦਰ ਸ਼ਾਹ ਨੂੰ ਸਜ਼ਾ ਹੋਵੇ। ਇਹ ਕਿੱਥੋਂ ਦਾ ਕਾਨੂੰਨ ਹੈ। ਇਤਨੇ ਨੂੰ ਬਹਾਦਰ ਸ਼ਾਹ ਪੇਸ਼ ਹੋ ਗਿਆ। ਬਾਦਸ਼ਾਹ ਕਿਹਾ ਬਿਰਾਵਾਂ ਨਾਲੋਂ ਮੈਨੂੰ ਤੂੰ ਪਿਆਰਾ ਕੋਈ ਨਹੀਂ, ਮੈਂ ਤੈਨੂੰ ਕਦੀ ਮਾਫ ਨਾ ਕਰਾਂ, ਪਰ ਇਸ ਗਰੀਬ ਨੇ ਤੇ ਮੈਨੂੰ ਤਰਸ ਆ ਗਿਆ ਹੈ, ਇਹ ਵੀ ਮਰਦੀ ਹੈ। ਹੁਣ ਮਰਿੰਦਾ ਨਹੀਂ ਮੂੰਹ, ਮੈਂ ਤੈਨੂੰ ਮੁਹਿੰਮਾਂ ਗੱਤਦਾ ਗਾਜ਼ੀ ਖਾਨ ਨਵਾਬ ਨੂੰ ਬਵੇਂ ਫੌਜਾਂ ਤੇ ਬਵੇਂ ਵਜ਼ੀਰਾਂ ਦੇ ਕੈਦ ਕਰਕੇ ਮੇਰੇ ਕੋਲ ਲੈ ਆਉਣੇ। ਉਦੋਂ ਲੱਖਾਂ ਦੀ ਪਲਟਾਂ ਲੈ ਕੇ ਚੜ੍ਹਿਆ ਹੈ। ਇਹ ਮੁਗਲਾਂ ਦੇ ਬਾਏਂ ਹੱਥ ਦਾ ਖੇਲ ਆ। ਜਾ ਕੇ ਉਹ ਸਾਰਾ ਦਰਬਾਰ ਬਵੇਂ ਗਾਜ਼ੀ ਖਾਨ ਕੈਦ ਕਰ ਲਿਆ। ਗ੍ਰਿਫਤਾਰ ਕਰਕੇ ਹੁਕਮ ਦਿੱਤਾ ਕਿ ਗਾਮਨ ਕਿਹੜਾ ਹੈ। ਆਖਿਆ ਜੀ ਮੈਂ ਹਾਂ। ਬਹਾਦਰ ਸ਼ਾਹ ਘੋੜੇ ਤੋਂ ਉਤਰਿਆ ਹੈ। ਬਹਾਦਰ ਸ਼ਾਹ ਆਖਿਆ ਇਸ ਦੇ ਉੱਤੇ ਸਵਾਰ ਹੋ ਜਾ। ਉਸ ਆਖਿਆ ਇਹ ਘੋੜਾ ਤੇ ਮੇਰੀ ਜਗ੍ਹਾ ਦਿਓ ਚੰਦ ਦਿਹਾੜੇ ਟੁਕੜਾ ਖਾਧਾ ਹੈ ਇਸ ਬਲੋਚ ਦਾ। ਉਸ ਆਖਿਆ ਮੈਂ ਇੰਜ ਨਾ ਕਰ ਸਕਦਾ ਹਾਂ, ਨਾ ਉਂਝ ਕਰ ਸਕਦਾ ਹਾਂ। ਇਹ ਨਿਮਾਣਾ ਗਾਵਣ ਬੜਾ ਪਰੇਸ਼ਾਨ ਹੈ। ਗਾਜ਼ੀ ਖਾਨ ਕੈਦੀਆਂ ਦੇ ਵਿੱਚ ਹੈ ਤੇ ਇਹ ਸ਼ਾਹੀ ਮਹਿਮਾਨ ਮਗਰ ਮਜਬੂਰ ਹੈ। ਦਿੱਲੀ ਦਰਬਾਰ ਨੂੰ ਆ ਵੜਨ ਤਾਂ ਬਾਦਸ਼ਾਹ ਆਖਿਆ ਗਾਜ਼ੀ ਖਾਨ ਦਾ ਡੇਰਾ ਜ਼ਬਤ, ਨਵਾਬੀ ਤੋਂ ਮਜ਼ੂਲ ਤੇ ਇਹ ਗੱਲ ਹੈ, ਮੈਂ ਇਹਨੂੰ ਵੇਖਣਾ ਹੀ ਨਹੀਂ ਚਾਹੁੰਦਾ। ਉਮਰ ਕੈਦ ਸਜ਼ਾ, ਤਿੰਨੋਂ ਵਿੱਚ ਜੇਲ੍ਹ ਦੇ। ਗਾਮਨ ਵੀ ਦਰਬਾਰ ਦੇ ਵਿੱਚ ਬੈਠਾ ਹੈ। ਪੁੱਛਿਆ ਬਾਦਸ਼ਾਹ ਗਾਮਨ ਕਿਹੜਾ ਹੈ। ਆਖਿਆ ਜੀ ਮੈਂ ਹਾਂ। ਆਖਿਆ ਤੇਰੀ ਮਸ਼ਹੂਰੀ ਕਿਉਂ ਹੈ। ਉਸ ਆਖਿਆ ਜੀ ਤਰੇ ਤਰੀਫਾਂ ਮੇਰੇ ਵਿੱਚ, ਮੈਂ ਬੋਲਣਾ ਚੰਗਾ ਜਾਣਦਾ, ਖਾਵਣਾ ਪੀਣਾ ਜਾਣਦਾ ਤੇ ਉੱਠਣਾ ਬਹਿਣਾ ਜਾਣਦਾ। ਬਾਦਸ਼ਾਹ ਆਖਿਆ ਇਹ ਤਰੇ ਚੀਜ਼ਾਂ ਹਰ ਕੋਈ ਜਾਣਦਾ ਹੈ, ਤੇਰੇ ਵਿੱਚ ਵੱਖਰੀਆਂ ਹਨ। ਉਸ ਆਖਿਆ ਜੀ ਹਾਂ। ਬੋਲਣਾ ਸੱਚ ਦਾ ਤੇ ਬੰਦੇ ਕੂੜ ਮਰਿੰਦੇ ਹੋਏ, ਖਾਵਣਾ ਹਲਾਲ ਦਾ ਤੇ ਹਰਾਮ ਖਾਂਦੇ ਹੋਏ, ਬਹਾਣਾ ਤਮੀਜ਼ ਦਾ ਹਾ ਤੇ ਬਦਤਮੀਜ਼ ਲੋਕ ਬਣਦੇ ਹੋਏ, ਆਪਣੀ ਜਗ੍ਹਾ ਨਹੀਂ ਸਿਆਣਦੇ। ਬਾਦਸ਼ਾਹ ਨੂੰ ਗਲੀਚੇ ਉੱਤੇ ਜਗ੍ਹਾ ਦਿੱਤੀ। ਬਾਦਸ਼ਾਹ ਆਖਿਆ ਗਲੀਚੇ ਛੰਡੋ। ਹਰ ਕੋਈ ਖੜਾ, ਗਾਮਨ ਬੈਠਾ ਰਿਹਾ। ਬਾਦਸ਼ਾਹ ਆਖਿਆ ਤੂੰ ਨਹੀਂ ਉੱਠਿਆ ਭਾਈਆ। ਉਸ ਆਖਿਆ ਮੈਨੂੰ ਪਤਾ ਹੈ ਪਰਾਈ ਸ਼ੈ ਮੰਗੀਂਦੀ ਹੈ, ਮੈਂ ਗਲੀਚੇ ਉੱਤੇ ਲੱਤ ਹੀ ਕਦੀ ਨਹੀਂ ਦਿੱਤੀ, ਹਮੇਸ਼ਾ ਆਪਣੀ ਲੱਤ ਉੱਤੇ ਗਲੀਚਾ ਦੇ ਕੇ ਬਣਨਾ। ਬਾਦਸ਼ਾਹ ਆਖਿਆ ਚਲੋ ਤੈਨੂੰ ਸ਼ਾਹੀ ਦਰਬਾਰ ਦੀ ਕੁਰਸੀ ਦਾ ਹੱਕਦਾਰ ਕੀਤਾ ਹੈ। ਸ਼ਾਹੀ ਦਰਬਾਰ ਦੀ ਕੁਰਸੀ ਦਾ ਮਿਹਣਾ ਹੁੰਦਾ ਹੈ, ਉਹਨੂੰ ਸ਼ਾਹੀ ਦਰਬਾਰ ਵਿੱਚ ਬੋਲਣ ਦੀ ਇਜਾਜ਼ਤ ਹੁੰਦੀ ਹੈ। ਗਾਮਨ ਨੂੰ ਢੀਵਣਾ ਕੁਰਸੀ
ਕੁਰਸੀ ਦਾ ਤੇ ਛਾਲਾ ਜੱਟ ਦਾ ਝਾਕਾ ਨਾ ਲਏ। ਦਰਬਾਰ ਜਾਂ ਕੋਈ ਅਮੀਰ ਜਾਂ ਵਜ਼ੀਰ ਗੱਲ ਕਰਨ ਲੱਗੇ ਫਲਾਣੀ ਜਗ੍ਹਾ ਤੇ ਇਹੋ ਵਾਕਿਆ ਹੋ ਗਿਆ ਹੈ। ਗਾਵਾਂ ਦਾ ਆਖੇ ਡਿੱਠਾ ਹੀ, ਆਖੇ ਨਹੀਂ, ਝੂਠ ਵੀ ਤਾਂ ਹੋ ਸਕਦਾ ਹੈ। ਕੋਈ ਗੱਲ ਕਰਨ ਲੱਗੇ ਆਖੇ ਚੁੰਕੇ ਜਾਂ ਚੁਨਾਚੇ, ਗਾਵਾਂ ਦਾ ਆਖੇ ਇਸ ਗੱਲ ਦਾ ਕਿਹੜਾ ਫਾਇਦਾ ਦਿੱਤਾ ਹੈ ਇਬਾਰਤ ਨੂੰ, ਐਵੇਂ ਫਜ਼ੂਲ ਕਰ ਕਰਕੇ ਬਾਦਸ਼ਾਹ ਦਾ ਵਕਤ ਜ਼ਾਇਆ ਨਾ ਕਰ। ਬਾਦਸ਼ਾਹ ਖੁਦ ਐਸੀ ਤਬੀਅਤ ਦਾ ਹੀ ਆ, ਆਣ ਦਰਬਾਰਿਆਂ ਦੀ ਤਬਾਹੀ ਕੀਤੀ ਉਸ। ਅਖੀਰ ਦਰਬਾਰੀਏ ਤੰਗ ਆ ਗਏ, ਕੋਈ ਬੰਦਾ ਗੱਲ ਨਾ ਕਰੇ, ਕਚਹਿਰੀਓਂ ਚੁੱਪ। ਗਾਮਨ ਬੈਠਾ ਹੈ, ਗਾਮਨ ਰੋਟੀ ਖਾਂਦਾ ਲੰਗਰ ਸ਼ਾਹੀ ਦੇ ਵਿੱਚ। ਲੰਗਰ ਸ਼ਾਹੀ ਦੇ ਵਿੱਚ ਮਰੇਲਾ ਖਾਨ ਪਹਿਲਵਾਨ ਆ ਬਾਦਸ਼ਾਹ ਦਾ, ਉਸ ਚੌਥਾ ਵਟਿਆ ਹੋਵੇ, ਮਲ ਸ਼ਿਆ ਹੋਇਆ ਹੈ। ਉਸ ਲਗਾ ਆਵੇ ਕਿਸੇ ਦੇ ਅੱਗੇ, ਦੋਵੇਂ ਹੱਥ ਇੱਕ ਹੱਥ ਨਾਲ ਨੱਪ ਕੇ ਉਹਦੇ ਅੱਗੋਂ ਖਾਣਾ ਚਾਹ ਲਵੇ। ਖਾਣਾ ਖਾ ਜਾਣ ਜਿੱਦਾਂ ਐਡੀ ਕਾਈ ਨਾ ਉਸ ਦੇ ਪਿੱਛੇ ਝਾਗ ਲੱਗ ਜਾਵੇ। ਗਾਮਨ ਵੇਖਦਾ ਰਹੇ ਤੇ ਆਖੇ ਖੁਦਾਇਆ ਬਚਾਈ ਇਸ ਤੋਂ। ਹੇਕ ਦਿਹਾੜੇ ਬਾਦਸ਼ਾਹ ਇਸ਼ਾਰਾ ਕੀਤਾ ਮਰੇਲੇ ਖਾਨ ਨੂੰ, ਗਾਮਨ ਦੇ ਅੱਗੇ ਆ ਕੇ ਉਹ ਬਹਿ ਰਿਹਾ। ਗਾਮਨ ਹਟਦਾ ਬਹਿੰਦਾ ਹੈ ਤੇ ਖਾਣਾ ਅਗਾਂਹ ਕਰਦਾ ਬਹਿੰਦਾ ਹੈ, ਮਗਰੋਂ ਉਸ ਨੂੰ ਹੋ ਜਾਈ। ਉਸ ਦੋਵੇਂ ਹੱਥ ਗਾਮਨ ਦੇ ਨੱਪ ਲਏ। ਗਾਮਨ ਆਖਿਆ ਪਹਿਲਵਾਨ ਮੇਰੀ ਇੱਕ ਗੱਲ ਸੁਣ ਲਾ, ਮੈਂ ਫੌਜੀ ਹਾਂ ਤੇ ਪਹਿਲਵਾਨ ਹਾਂ ਕੁਸ਼ਤੀ ਦਾ ਤੂੰ। ਜਿੱਥੇ ਤੇਰਾ ਦੰਗਲ ਹੁੰਦਾ ਹੈ ਉੱਥੇ ਦੌੜਾਂ ਉੱਡਦੀਆਂ ਹਨ, ਜਿੱਥੇ ਮੇਰਾ ਦੰਗਲ ਹੁੰਦਾ ਹੈ ਉੱਥੇ ਫੁਆਰੇ ਖੂਨ ਦੇ ਚੱਲਦੇ ਨੇ। ਜਿੱਥੇ ਤੇਰਾ ਦੰਗਲ ਹੋਵੇ ਉੱਥੇ ਤਾੜੀਆਂ ਦੇ ਕੜਕਾਰ ਹੁੰਦੇ ਨੇ, ਜਿੱਥੇ ਮੇਰਾ ਦੰਗਲ ਹੋਵੇ ਉੱਥੇ ਬੇਰੀ ਨੂੰ ਸੱਟਾਂ ਵਗਦੀਆਂ ਹਨ। ਜਿੱਥੇ ਤੇਰਾ ਦੰਗਲ ਹੋਵੇ ਉੱਥੇ ਅਤਰ ਛਿੜਕਾਏ ਜਾਂਦੇ ਨੇ, ਜਿੱਥੇ ਮੇਰਾ ਦੰਗਲ ਹੋਵੇ ਉੱਥੇ ਮੁਰਦਾਰੀਆਂ ਦੀਆਂ ਬੋਹੀਆਂ ਆਉਂਦੀਆਂ ਹਨ। ਤੇਰੇ ਮੇਰੇ ਕਸਬ ਦਾ ਬੜਾ ਫਰਕ ਹੈ। ਮੈਂ ਤੈਨੂੰ ਆਣਾ ਖਾਣਾ ਖਾ, ਤੂੰ ਮੇਰੇ ਹੱਥ ਨੱਪ ਗਿਆ ਹੈ, ਹੁਣ ਤਕੜਾ ਰਹੇ, ਮੈਂ ਹੱਥ ਛੁਡਾਵਣੇ ਹੀ ਨਹੀਂ। ਗਾਮਨ ਜੁੱਟਾ ਮਾਰਿਆ ਤੇ ਉਸ ਹੱਥ ਛੁਡਾ ਲਏ। ਉਸ ਖੂਨੀ ਕਫਾ ਗਰਦਨ ਨੂੰ ਹੱਥ ਗਤਿਆ। ਗਾਮਨ ਦੀ ਤਲਵਾਰ ਪਈ ਆਈ, ਮਿਆਨ 'ਚੋਂ ਛੇਕ ਕੇ ਉਹਦਾ ਪੱਟ ਆਪਣੇ ਪੱਟ ਤੇ ਚਾੜਿਆ ਤੇ ਉਤੋਂ ਦੱਸੀ ਤਲਵਾਰ ਉਹਦੇ ਪੱਟ 'ਚੋਂ ਲਗਾ ਕੇ ਆਪਣੇ ਵਿੱਚੋਂ ਲਗਾ ਖਿਲਾਰੀ। ਬਾਦਸ਼ਾਹ ਵੀ ਬੈਠਾ, ਜੋ ਮਾਰ ਕੇ ਤੱਕਿਆ ਤਾਂ ਜਿਵੇਂ ਇਹ ਛੋਰ ਪਲੇਥੇ ਖੇਡਦੇ ਨੇ। ਦੋਵਾਂ ਪੱਟਾਂ 'ਚੋਂ ਤਲਵਾਰ ਬਾਹਰ ਨਿਕਲੇ ਤਾਂ ਉਹ ਚੀਕਿਆ ਤੇ ਗਾਮਨ ਖਾਵੇ ਬੈਠਾ ਤੇ ਆਖੇ ਖਾ ਖੱਚ ਦੀ ਖੱਚ, ਮੈਂ ਤੈਨੂੰ ਪਹਿਲੇ ਆਖਿਆ ਹੈ ਜਿੱਥੇ ਮੇਰਾ ਦੰਗਲ ਹੋਵੇ ਉੱਥੇ ਖੂਨ ਦੇ ਫੁਆਰੇ ਉੱਡਦੇ ਹੋਏ, ਜਿੱਥੇ ਤੇਰਾ ਦੰਗਲ ਹੋਵੇ ਉੱਥੇ ਦੌੜਾਂ ਉੱਡਦੀਆਂ ਨੇ। ਤੇਰਾ ਮੇਰਾ ਇੱਕ ਮੈਦਾਨ ਹੈ। ਬਾਦਸ਼ਾਹ ਦੋਵਾਂ ਨੂੰ ਮੱਲਾਂ ਪੱਟੀਆਂ ਕਰਾਈਆਂ ਤਾਂ ਮਰੇਲਾ ਲੰਗਰ ਛੋੜ ਗਿਆ ਤੇ ਵੱਧ ਨਾ ਆਇਆ। ਮਾਰ ਕੇ ਆਖਿਆ ਸ਼ੁਕਰ ਹੈ ਰੱਬ ਦਾ ਇਹ ਬਲੋਚ ਆਇਆ ਹੈ, ਨਹੀਂ ਤਾਂ ਅਸੀਂ ਤਾਂ ਉੱਡ ਗਏ ਆਸੇ। ਗਾਮਨ ਨਾਵਣ ਵਹਿੰਦਾ ਤੇ ਖੂਹ ਤੇ ਦਰਬਾਰਿਆਂ ਸਾਰਿਆਂ ਨੂੰ ਇਹ ਪਈ ਇਹਦਾ ਕੂੜ ਕੱਢੀਏ। ਖੂਹ ਵਾਲੇ ਨੂੰ ਖਿਓਨੇ ਜਦੋਂ ਨਹਾ ਕੇ ਹਟੇ ਖੂਹ ਛੱਡ ਦੇਵੇਂ। ਗਾਮਨ ਨਾਵਣ ਗਿਆ ਹੈ, ਅਖੇ ਹਾਂ ਖੂਹ ਵਾਂਦਾ ਹਾ, ਟੁਰਿਆ ਆਮਦਾ ਵਾਂਦਾ, ਹੁਣ ਅੱਲਾ ਜਾਣੇ। ਮਤਲਬ ਹੈ ਉਹਦੀ ਫਿਤਰਤ ਵਿੱਚ ਕੂੜ ਨਾ। ਦਰਬਾਰੀਏ ਬੜੇ ਤੰਗ, ਬਈ ਇਹ ਆਪ ਕਾਈ ਗੱਲ ਕਰਦਾ ਹੈ, ਨਾ ਕਰਾਣ ਦਿੰਦਾ ਹੈ। ਬਾਦਸ਼ਾਹ ਨੂੰ ਦਰਬਾਰੀਆਂ ਆਖਿਆ ਇੱਕ ਪੰਜਾਬ ਦਾ ਜੱਟ ਆਇਆ ਹੈ, ਸਾਰੇ ਦਰਬਾਰ ਦਿੱਲੀ ਦੇ ਨੂੰ ਹੰਗਾਲ ਗਿਆ ਹੈ, ਇਹ ਆਪ ਗੱਲ ਕਰਦਾ ਕੋਈ ਨਹੀਂ, ਇਸ ਤੂੰ ਕਾਈ ਗੱਲ ਸੁਣ, ਅਸੀਂ ਇਹਨੂੰ ਪਕੜੀਏ। ਬਾਦਸ਼ਾਹ ਆਖਿਆ ਅੱਜ ਰਾਤ ਨੂੰ ਦਰਬਾਰ ਲੈਂਦੇ ਆਂ, ਮੈਂ ਆਖਸਾਂ ਅੱਜ ਮੇਰਾ ਕਹਾਣੀ ਕਾਣ ਦਿਲ ਹੈ, ਮੈਂ ਉਸ ਵੇਲੇ ਤੁਸਾਨੂੰ ਆਖਸਾਂ ਤੁਸੀਂ ਨਿਸੰਗ ਕੂੜ ਮਰਿਆ ਹੈ, ਕੂੜ ਤੂੰ ਇਹ ਕੜਪਦਾ ਹੈ, ਇਸ ਤੁਹਾਨੂੰ ਟੋਕਣਾ ਹੈ ਤਾਂ ਮੈਂ ਆਖਣਾ ਹੈ ਤੂੰ ਸੁਣਾ। ਉਹਨਾਂ ਆਖਿਆ ਇਹ ਵੀ ਠੀਕ ਹੈ। ਬਾਦਸ਼ਾਹ ਹੁਕਮ ਦਿੱਤਾ ਅੱਜ ਰਾਤ ਦਰਬਾਰ ਲਾਵਣਾ, ਮੇਰਾ ਕਹਾਣੀ ਕਾਣ ਦਿਲ ਹੈ। ਗਾਮਨ ਵੀ ਵਿੱਚੇ ਹਲਾ। ਵਜ਼ੀਰ ਨੂੰ ਬਾਦਸ਼ਾਹ ਆਖਿਆ ਕਾਈ ਕਹਾਣੀ ਸੁਣਾ। ਉਸ ਆਖਿਆ ਜੀ ਦੇਹ ਹੋਇਆ ਹੈ ਜੀ ਹਿੱਕ ਦੇਵ, ਖੂਹ ਜਿਹੜਾ ਮੂੰਹ, ਤੰਦੂਰ ਜਿਹੜੀਆਂ ਨਾਸਾਂ। ਤਾਂ ਗਾਵਾਂ ਦਾ ਆਖਿਆ ਲਾ ਹੌਲਾ ਵਾਲਾ ਸਹੁਰਿਆ ਕਿੱਡਾ ਕੂੜ ਧੱਕਿਆ ਈ। ਅੱਛਾ ਬਾਦਸ਼ਾਹ ਆਖਿਆ ਤੂੰ ਨਾ ਕਰ, ਦੂਵੇ ਨੂੰ ਆਖਿਆ ਤੂੰ ਕਰ। ਅਕੇ ਹਿੱਕ ਸ਼ਹਜ਼ਾਦੀ 5 ਫੁੱਲਾ ਰਾਣੀ, ਸੁਭਾਨ ਅੱਲਾ ਗੱਲ ਕਰੇ ਹਾਂ ਤਾਂ ਮੂੰਹ 'ਚੋਂ ਫੁੱਲ ਢਾਂਦੇ ਆਸ। ਗਾਮਨ ਆਖਿਆ ਫੁੱਲ ਦਸੇਂਦਾ ਹੈ ਸੋਹਣਿਆਂ ਗੱਲਾਂ ਨੂੰ, ਸੋਹਣੀਆਂ ਗੱਲਾਂ ਨੂੰ ਸਵਾਣੀਆਂ ਦੇ ਮੂੰਹ ਰੱਫੂ ਢਾਂਦੀਆਂ, ਕਦੀ ਫੁੱਲ ਵੀ ਡਿੱਠੇ। ਬਾਦਸ਼ਾਹ ਆਖਿਆ ਮੁੱਢੂ ਗੱਲ ਤੂੰ ਸੁਣਾ ਗਾਮਨ, ਇਹਨਾਂ ਨੂੰ ਛੱਡ। ਉਸ ਆਖਿਆ ਜੀ ਮੈਂ ਤਾਂ ਕਹਾਣੀ ਕੀਤੀ ਕਦੀ ਨਹੀਂ। ਬਾਦਸ਼ਾਹ ਆਖਿਆ ਮੈਂ ਸੁਣ ਕੇ ਛੋੜਨੀ ਹੈ, ਦੂਆਂ ਨੂੰ ਕਰਨ ਨੂੰ ਦਿੰਦਾ। ਚਲੋ ਜੀ ਆਖੇ ਮੈਂ ਸੁਣਾਈਂਦਾ। ਗਾਮਨ ਆਖਿਆ ਜੀ ਅੱਲਾਹ ਤਾਲਾ ਆਪਣੇ ਬਚਾਉਣ ਵਾਸਤੇ ਇੱਕ ਕਿਲਾ ਤਿਆਰ ਕੀਤਾ ਹੈ ਜਿਸ ਦਾ ਨਾਂ ਬਦਨ ਕੋਟ ਰੱਖਿਆ ਹੈ। ਹੁਕਮ ਦਿੱਤਾ ਹੈ ਰੂਹ ਬਾਦਸ਼ਾਹ ਨੂੰ ਕਿ ਇਸ ਦੀ ਜਾ ਕੇ ਆਬਾਦੀ ਕਰੇ। 5 ਮਹੀਨੇ ਦਾ ਬੱਚਾ ਪੇਟ ਵਿੱਚ ਹੋਵੇ ਤਾਂ ਆਹ ਦਿਨ ਰੂਹ ਪੁੰਦਾ ਹੈ, ਬੱਚਾ ਜੰਮਦਾ ਹੈ,
ਮਗਰ ਉਹਨੂੰ ਹੋਸ਼ ਨਹੀਂ, ਮੂਤਰਾਂ ਵਿੱਚ ਵੱਧਦਾ ਲੁੜਦਾ ਹੈ। ਗਾਵਾਂ ਨੇ ਆਖਿਆ ਅੱਲਾਹ ਤਾਲਾ ਹੁਕਮ ਦਿੱਤਾ ਹੈ ਅਕਲ ਵਜ਼ੀਰ ਨੂੰ ਕਿ ਇਹਦੇ ਨਾਲ ਤੂੰ ਰਲ ਤਾਂ ਆਬਾਦ ਹੁੰਦੇ ਨੇ ਬਦਨ ਦਾ ਕੋਟ। ਅਕਲ ਵਜ਼ੀਰ ਆ ਗਿਆ, ਬਦਨ ਕੋਟ ਦਾ ਕਿਲਾ ਰੌਣਕ ਪਕੜ ਗਿਆ। ਦਿਹਾੜੀਆਂ ਤੋਂ ਬਾਅਦ ਰੂਹ ਬਾਦਸ਼ਾਹ ਨੂੰ ਲੜਕਾ ਢਿਆ ਹੈ ਜਿਸ ਦਾ ਨਾਂ ਦਿਲ ਬਾਦਸ਼ਾਹ ਰੱਖਿਆ ਹੈ। ਕਿੰਨਾ ਦਿਨਾਂ ਦੇ ਬਾਅਦ ਅਕਲ ਵਜ਼ੀਰ ਨੂੰ ਲੜਕਾ ਢਿਆ ਹੈ, ਉਹਦਾ ਨਾਂ ਨਜ਼ਰ ਵਜ਼ੀਰ ਰੱਖਿਆ ਹੈ। ਰੂਹ ਬਾਦਸ਼ਾਹ ਹੁਕਮ ਦਿੱਤਾ, ਨਜ਼ਰ ਵਜ਼ੀਰ ਆਖੇ ਜੀ ਤੂੰ ਮੇਰੇ ਪੁੱਤਰ ਦਿਲ ਬਾਦਸ਼ਾਹ ਦੇ ਨਾਲ ਜਾ, ਸ਼ਰਅ ਦੀ ਮਸਜਿਦ ਵਿੱਚ ਸ਼ਊਰ ਕਾਜ਼ੀ ਬੈਠਾ ਹੈ, ਉਹਦੇ ਕੋਲੋਂ ਇਲਮ ਫਿਕਰ ਦਾ ਪੜ੍ਹੋ। ਇਹ ਦੋਵੇਂ ਲੜਕੇ ਆ ਗਏ ਪੜ੍ਹਨ ਕਾਣ ਇਲਮ ਫਿਕਰ ਦਾ। ਸ਼ਊਰ ਕਾਜ਼ੀ ਉਹਨੂੰ ਇਲਮ ਫਿਕਰ ਦਾ ਪੜ੍ਹਾਇਆ ਹੈ। ਜਿਹੜੇ ਵੇਲੇ ਤਹਿਸੀਲ ਇਲਮ ਦੀ ਤੈਅ ਕਰ ਗਏ ਉਸ ਵੇਲੇ ਸ਼ਊਰ ਕਾਜ਼ੀ ਰੂਹ ਬਾਦਸ਼ਾਹ ਦੇ ਦਰਬਾਰ 'ਚ ਆ ਗਿਆ ਹੈ, ਮੈਨੂੰ ਇਨਾਮ ਦਿਓ, ਲੜਕੇ ਤਾਂ ਸਾਡੇ ਪਾਸ ਹੋ ਗਏ। ਰੂਹ ਬਾਦਸ਼ਾਹ ਸ਼ਊਰ ਕਾਜ਼ੀ ਨੂੰ ਇਸਰਾਰ ਰੱਬੀ ਦੀਆਂ ਖਲਕਤਾਂ ਅਤਾ ਕੀਤੀਆਂ, ਉਸ ਖੁਸ਼ ਹੋ ਕੇ ਦੁਆਈ ਦਿੰਦਾ ਚਲਾ ਗਿਆ ਹੈ। ਰੂਹ ਬਾਦਸ਼ਾਹ ਹੁਕਮ ਦਿੱਤਾ ਹੈ ਅੱਲਾ ਤੂੰ ਸਾਨੂੰ ਪਤਾ ਹੈ ਇਲਮ ਫਕੀਰ ਦਾ ਕਿਉਂ ਪੜਾਇਆ ਹੈ, ਅਕੇ ਤੁਸਾਂ ਦੋਵਾਂ ਜਾ ਕੇ ਤੌਬਾ ਦਾ ਕਿਲਾ ਆਬਾਦ ਕਰਨਾ ਹੈ। ਉਹਨਾਂ ਦੋਵਾਂ ਬੱਚਿਆਂ ਆਖਿਆ ਫਿਰ ਸਾਨੂੰ ਸਮਾਨ ਸਫਰ ਤਾਂ ਦਿਓ। ਹਾਂ ਲਓ, ਹਵਾ ਦਾ ਘੋੜਾ, ਆਤਿਸ਼ ਦਾ ਕੌੜਾ, ਆਬਰੂ ਦੇ ਕੱਪੜੇ, ਇੱਜ਼ਤ ਦੇ ਹਥਿਆਰ ਦੇ ਕੇ ਉਹਨਾਂ ਨੂੰ ਬੰਦਗੀ ਦੇ ਰਸਤੇ ਉੱਤੇ ਲਾਇਆ ਹੈ ਤੇ ਇਹ ਸਿੱਧਾ ਵਿੱਚ ਤੌਬਾ ਦੇ ਕਿਲੇ ਵਿੱਚ ਜਾਸੀ। ਇਹ ਚੱਦੇ ਚਲਦੇ ਤੌਬਾ ਦੇ ਕਿਲੇ ਵਿੱਚ ਆ ਗਏ। ਜੂ ਤੱਕਿਆ ਹੈ ਤੇ ਤੌਬਾ ਦਾ ਕਿਲਾ ਹੈ, ਇਸਤਗਫਾਰ ਦਾ ਦਰਵਾਜ਼ਾ ਹੈ, ਖੌਫ ਦਾ ਤਖਤ ਹੈ, ਹਯਾ ਦੀ ਕੁਰਸੀ ਹੈ, ਨੇਕੀਆਂ ਦੀ ਆਬਾਦੀ ਹੈ। ਵਿੱਚ ਦਿਲ ਬਾਦਸ਼ਾਹ ਆ ਕੇ ਖੌਫ ਦੇ ਤਖਤ ਤੇ ਬਹਿ ਗਿਆ। ਨਜ਼ਰ ਵਜ਼ੀਰ ਹਯਾ ਦੀ ਕੁਰਸੀ ਉੱਤੇ ਰਿਆਇਆ ਇਕੱਠੀ ਕੀਤੀ ਹੈ, ਬਈ ਮੇਰੀ ਸ਼ਾਹੀ ਵਿੱਚ ਖੁਸ਼ ਹੋ। ਉਹਨਾਂ ਆਖਿਆ ਥਾਂ ਮਰ ਗਏ ਹੈ ਕਿਉਂ, ਆਖੇ ਨਸਤਰ ਯਾਨੀ ਕਿ ਸ਼ੈਤਾਨ, ਕੁਤਵਾਲ ਤੇ ਫਸਾਦ ਯਾਨੀ ਨਫਸ ਪਿਆਦਾ ਵਸਣ ਨਹੀਂ ਦਿੰਦੇ ਸਾਨੂੰ। ਦਿਲ ਬਾਦਸ਼ਾਹ ਗਜ਼ਾ ਵਿੱਚ ਆ ਗਿਆ ਹੈ। ਉਸ ਆਖਿਆ ਹਿੰਮਤ ਪਿਆਦਾ, ਆਖੇ ਜੀ ਆਖੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਮੇਰੇ ਕੋਲ ਲਿਆਓ। ਨਸਤਰ ਕੁਤਵਾਲ ਨਸ ਗਿਆ, ਹਿੰਮਤ ਪਿਆਦੇ ਜਾ ਕੇ ਫਸਾਦ ਪਿਆਦੇ ਨੂੰ ਨੱਪ ਲਿਆਂਦਾ। ਹੁਕਮ ਦਿੱਤਾ ਹੈ ਦਿਲ ਬਾਦਸ਼ਾਹ ਮਾਰ ਇਸ ਨੂੰ ਜੰਬੜ ਸਲੂਕ ਦੀ। ਜਿਸ ਵੇਲੇ ਹਿੰਮਤ ਪਿਆਦਾ ਉਹਨੂੰ ਸਲੂਕ ਦੀ ਜੰਮੜਾ ਮਾਰਨ ਲੱਗ ਪਿਆ ਹੈ ਤਾਂ ਉਸ ਹਾਲ ਦਕ ਦਿੱਤੀ। ਉਹਨਾਂ ਆਖਿਆ ਅੱਗੇ ਤੂੰ ਫਸਾਦ ਗੱਤਦਾ ਰਿਹਾ ਹੈ, ਆਈ ਸਜ਼ਾ ਨੂੰ ਹਾਲ ਲਿਆ। ਉਸ ਆਖਿਆ ਮੈਂ ਕੋਈ ਪੀੜ ਤੂੰ ਨਹੀਂ ਪਿਆ ਗੱਤਦਾ ਹਾਲ ਲਿਆਲ, ਹਲਾ ਹਾਲ ਲਿਆਲ ਤੇ ਇਸ ਤੂੰ ਕਰਨਾ, ਇਸ ਦਰਬਾਰ ਵਿੱਚ ਇਨਸਾਫ ਕੋਈ ਨਹੀਂ। ਦਿਲ ਬਾਦਸ਼ਾਹ ਪੁੱਛਿਆ ਇਨਸਾਫ ਕਿਉਂ ਨਹੀਂ, ਜੇ ਇਹ ਤੇਰੇ ਕੁਝ ਲੱਗਦੇ ਹੁੰਦੇ ਇਹ ਤੌਬਾ ਦੇ ਕਿਲੇ ਵਾਲੀ ਰਿਆਇਆ ਤਾਂ ਹੁਸਨ ਬਾਦਸ਼ਾਹਜ਼ਾਦੀ ਕੋਲ ਸ਼ੀਸ਼ਾ ਆਪ ਦਾ ਹੈ, ਹਯਾਤ ਦਾ ਹੈ। ਇਹ ਤੈਨੂੰ ਉਸ ਕੋਲੋਂ ਲੈ ਦਿਵਾਈਂਦੇ ਤਾਂ ਜੋ ਤੈਨੂੰ ਮੌਤ ਨਾ ਆਵੇ। ਦਿਲ ਨਿਮਾਣਾ ਦੋ ਸ਼ਾਈਂ ਦਾ ਬਹੁਤ ਸ਼ੌਕੀਨ ਹੈ, ਹੁਸਨ ਦਾ ਵੀ ਤੇ ਹਮੇਸ਼ਾ ਜ਼ਿੰਦਾ ਰਹਿਣ ਦਾ ਵੀ। ਦਿਲ ਬਾਦਸ਼ਾਹ ਆਖਿਆ ਹਿੰਮਤ ਪਿਆਦਾ ਜਾ ਕੇ ਉਹਨੂੰ ਆਖ ਤੈਨੂੰ ਦਿਲ ਬਾਦਸ਼ਾਹ ਆਂਦਾ ਹੈ ਕਿ ਸ਼ੀਸ਼ਾ ਆਬੇ ਹਯਾਤ ਦਾ ਹੈ, ਨਾਲੇ ਮੇਰਾ ਸਲਾਮ ਦੇਵੀਂ। ਹਿੰਮਤ ਟੁਰ ਪਿਆ, ਦਰਵਾਜ਼ੇ ਦੇ ਵਿੱਚ ਆਇਆ ਤਾਂ ਜ਼ੋਦੀ ਫਕੀਰ ਰੱਬ ਰੱਬ ਕਰਿੰਦਾ ਬੈਠਾ ਹੈ। ਆਮਣਾ ਹੈ ਜਿਹਨੇ ਮੇਰੇ ਨਾਲ ਇਸ਼ਕ ਦੇ ਕਿਲੇ ਵਿੱਚ ਹੁਸਨ ਬਾਦਸ਼ਾਹਜ਼ਾਦੀ ਕੋਲ। ਉਸ ਆਖਿਆ ਦਿਲ ਨਾਲ ਹੁੰਦਾ ਆਵਾਂ ਹਾਂ ਪਰ ਤੇਰੇ ਨਾਲ ਤਾਂ ਨਹੀਂ ਆਉਂਦਾ। ਟੁਰ ਪਿਆ, ਰਸਤੇ ਉੱਤੇ ਆਇਆ ਹੈ ਤਾਂ ਮੁਸ਼ੱਕਤ ਫਕੀਰ ਬੈਠਾ ਹੋਇਆ ਹੈ। ਆਮਣਾ ਹੈ ਮੇਰੇ ਨਾਲ, ਅਕੇ ਕਿਹਦੇ, ਅਕੇ ਇਸ਼ਕ ਦੇ ਕਿਲੇ ਵਿੱਚ ਹੁਸਨ ਬਾਦਸ਼ਾਹਜ਼ਾਦੀ ਕੋਲ। ਦਿਲ ਨਾਲ ਹੁੰਦਾ ਤਾਂ ਆਵਾਂ ਹਾਂ ਪਰ ਤੇਰੇ ਨਾਲ ਨਹੀਂ ਆਵੀਂਦਾ। ਅਗਾਂ ਆਇਆ ਹੈ ਤਾਂ ਤੱਕਿਆ ਹੈ ਸਰਾ ਦਾ ਜਿਹੜੀ ਤੌਬਾ ਤੇ ਇਸ਼ਕ ਦੇ ਕਿਲੇ ਦੇ ਦਰਮਿਆਨ ਹੈ। ਇੱਕ ਦਰਿਆ ਪੇ ਲੱਗਦਾ ਹੈ, ਅਖੇ ਅਲਾਮਤ ਦੀ ਨਦੀ ਵਿੱਚ ਮਲਾਮਤ ਦੀ ਕੁਸ਼ਤੀ ਹੈ, ਸੂਲਾਂ ਦੇ ਵੱਜ ਹਨ। ਅਲਾਮਤ ਦੀ ਨਦੀ ਵਿੱਚ ਮਲਾਮਤ ਦੀ ਕਸ਼ਤੀ ਹੈ, ਸੂਲਾਂ ਦੇ ਵੱਜ ਹਨ, ਆਹੀਂ ਦੇ ਚੱਪੇ ਹਨ, ਵਸਵਸਾ ਮਲਾ ਹੈ। ਹਾਂ ਭਾਈ ਜਿਸ ਚੜ੍ਹਨਾ ਹੈ ਹਿੰਮਤ ਚੜ੍ਹ ਬੈਠਾ ਹੈ। ਜਿਸ ਵੇਲੇ ਪਾਰ ਟੱਪੇ ਤਾਂ ਸਭਾ ਦੀਆਂ ਚੌਬਤਰੀਆਂ ਆਖਿਆ ਹਲਾ ਭਾਈ ਬਨਵਾਰ ਦੇ ਕੇ ਜਾ। ਹਿੰਮਤ ਆਖਿਆ ਭਲਾ ਕਦੀ ਹਿੰਮਤ ਵੀ ਬਨਵਾਰ ਤੇ ਆਇਆ ਹੈ, ਬਨਵਾਰ ਦੇ ਮੈਂ ਬਾਦਸ਼ਾਹ ਦਾ ਗਲੇ ਹੋਇਆ। ਸਭਾ ਦੇ ਚੌਬਤਰੇ ਉੱਠੇ, ਉਹਨਾਂ ਹਿੰਮਤ ਨੂੰ ਚਾਠਾਇਆ ਤੇ ਆਦਮੀਆਂ ਦੇ ਕਾਠ ਚਾ ਮਾਰੇ। ਉਹ ਰੋਵੇ ਪਿਆ। ਸੁਬਹ ਦਾ ਵਕਤ ਹੈ ਕਿ ਹੁਸਨ ਸ਼ਹਜ਼ਾਦੀ ਦੋ ਭਾਈ ਨਾਜ਼ ਤੇ ਨਿਆਜ਼ ਇਹ ਅਲਾਮਤ ਦੀ ਨਦੀ ਦਾ ਸ਼ਿਕਾਰ ਹਟਦੇ ਆਉਂਦੇ ਨੇ। ਅੱਗੂ ਤਕਿਆ ਨੇ ਹਿੰਮਤ ਰੋਂਦਾ ਪਿਆ ਹੈ। ਉਹਨਾਂ ਨੂੰ ਤਰਸ ਆਇਆ, ਉਹਨਾਂ ਉਹਦੀ ਆਦਮੀਅਤ ਦੀ ਕਿੱਲੀ ਚ ਕੱਢੀ। ਹਿੰਮਤ ਭੱਜ ਗਿਆ। ਇਸ਼ਕ ਦੇ ਕਿਲੇ ਦੇ ਬਾਹਰ ਵਾਰ ਤੱਕਿਆ ਹੈ ਤਾਂ ਦਰਦਾਂ ਦਾ ਖੂਹ ਹੈ, ਆਈ ਦੇ ਲੋਟੇ ਨੇ, ਵਿਛੋੜੇ ਦੀ ਮਾਲ ਹੈ, ਫਿਰਾਕ ਦੀ ਗਾਦੀ ਹੈ, ਨੈਣਾ ਦੀ ਜੋਗ ਹੈ। ਇਸ਼ਕ ਮਲੰਗ ਗਾਦੀ ਉੱਤੇ ਤਰਦੇ ਬਾਗ ਨੂੰ ਪਾਣੀ ਦੇ ਰਿਹਾ ਹੈ। ਤਰਦਤ ਦੇ ਬਾਗ ਦੇ ਵਿੱਚ ਮੁਰਾਦਾਂ ਆ ਰਹੀਆਂ ਹਨ। ਉਹ ਫੁੱਲ ਚੁਣਦੀ ਵਧੀ ਹੈ ਸ਼ਹਜ਼ਾਦੀ ਕਾਣ। ਹਿੰਮਤ ਉਸ ਕੋਲ ਆਇਆ ਹੈ ਤੇ ਆਖਿਓ ਮੈਨੂੰ ਦਿਲ ਬਾਦਸ਼ਾਹ ਗੱਲਿਆ ਹੈ ਆਬੇ ਹਯਾਤ ਦਾ ਸ਼ੀਸ਼ਾ ਲੈਣ ਕਾਣ। ਉਸ ਆਖਿਆ ਮੈਂ ਕੀ ਜਾਣਦੀ ਹਾਂ ਦਿਲ ਕਿੱਥੇ ਹੁੰਦਾ ਹੈ। ਦਿਲ ਹਮੇਸ਼ ਮੁਰਾਦ ਦਾ ਮੁਤਾਜ ਹੁੰਦਾ ਹੈ ਤੇ ਮੇਰੀ ਮੁਰਾਦ ਪੁੱਜੇ
ਹਿੰਮਤ ਝਗੜਾ ਕਰਿੰਦਾ ਪਿਆ ਹੈ ਤੇ ਹੋਸਨਬਾਜ਼ ਸ਼ਹਿਜ਼ਾਦੀ ਆਪਣੇ ਮਾਲ ਵਿੱਚ ਬੈਠੀ ਹੈ। ਇਸ਼ਕ ਦੇ ਕਿਲੇ ਵਿੱਚ ਉਸ ਸਾਧ ਮਾਰਿਆ। ਸਹੇਲੀਓ 6 ਸਹੇਲੀਆਂ ਸੁੱਖ ਖੁਸ਼ੀ ਸਲਾਮਤੀ ਹੈਰਤ ਸਿਹਤ ਤੇ ਗੈਰਤ ਇਹ ਭੱਜ ਕੇ ਆ ਗਈਆਂ। ਅਖੇ ਦਰਦਾਂ ਦੇ ਖੂਹ ਤੋਂ ਪਾਣੀ ਭਰ ਲਿਆਓ। ਗਾਗਰਾਂ ਇਖਲਾਕ ਦੀਆਂ ਉਹਨਾਂ ਦੇ ਸਿਰਾਂ ਦੇ ਉੱਤੇ ਉਹ ਚਲਦੀਆਂ ਦਰਦਾਂ ਦੇ ਖੂਹ ਤੇ ਵਗ ਗਈਆਂ। ਅਗਾਂ ਉਹਨਾਂ ਤੱਕਿਆ ਹੈ ਤਾਂ ਹਿੰਮਤ ਝਗੜਦਾ ਖੜਾ ਹੈ ਮੁਰਾਦਾਂ ਨਾਲ। ਸ਼ਹਿਨਸ਼ਾਹ ਸਾਹਿਬ ਗਾਮਾ ਨੇ ਆਖਿਆ ਗੈਰਤ ਨੂੰ ਗੈਰਤ ਆਈਏ। ਉਸ ਹਿੰਮਤ ਨੂੰ ਦਰਦਾਂ ਦੀ ਮਾਲ ਨਾਲ ਬੰਨ੍ਹ ਕੇ ਵਿਛੋੜੇ ਦੇ ਖੂਹ ਦੇ ਵਿੱਚ ਲਮਕਾ ਦਿੱਤਾ। ਪਾਣੀ ਭਰ ਕੇ ਗਈਆਂ ਤਾਂ ਸ਼ਹਿਜ਼ਾਦੀ ਪੁੱਛਿਆ ਹੈਰਤ ਕਿਉਂ ਹੈਰਾਨ ਹੈ? ਉਸ ਆਖਿਆ ਕਿਹੜਾ ਗਲਤ ਕੀਤਾ ਹੈ ਕਾਂ ਹੈ? ਅਖੇ ਇਸ ਗੈਰਤ ਹਿੰਮਤ ਨਿਮਾਣਾ ਦਿਲ ਬਾਦਸ਼ਾਹ ਦਾ ਭੇਜਿਆ ਹੋਇਆ ਮੁਰਾਦਾਂ ਨਾਲ ਲੜਦਾ ਖੜਾ ਹੈ। ਇਹ ਗਈ ਉਹਨੂੰ ਦਰਦਾਂ ਦੀ ਮਾਲ ਨਾਲ ਬੰਨ੍ਹ ਕੇ ਦਰਦਾਂ ਦੇ ਖੂਹ ਦੇ ਵਿੱਚ ਲਮਕਾ ਛੱਡਿਆ ਸੋ। ਸ਼ਹਿਜ਼ਾਦੀ ਆਖਿਆ ਖੂਹ ਚੋਂ ਕੱਢ ਲਿਆ। ਉਸ ਕੱਢ ਲਿਆਂਦਾ। ਹੱਲਾ ਗੱਲ ਦੱਸ ਜੀ ਦਿਲ ਬਾਦਸ਼ਾਹ ਭੇਜਿਆ ਹੈ ਸ਼ੀਸ਼ਾ ਹੈ ਤੇਰੇ ਕੋਲ ਆਬੇ ਹਯਾਤ ਦਾ। ਉਸ ਆਖਿਆ ਉਹਨੂੰ ਜਾ ਕੇ ਆਖੀ ਬੁੱਠਣ ਵਾਲੀ ਦੀ ਕਾਈ ਚਾਲ ਅਵੱਲੀ ਬਨ ਕੇ ਤੁੱਲਾ ਠਿਲ ਪਈ ਹਕੱਲੀ ਅੱਗੂ ਪੱਤਣ ਸਿਸਾਰਾਂ ਸ਼ੀਆਂ ਚੋਣ ਚਾ ਮੱਲੀ ਆਪ ਤੂੰ ਆਵੇਂ ਵੇ ਹੋਰ ਕੋਈ ਨਾ ਗੱਲੀ ਸਾਡੀ ਸਿੱਖ ਨਹੀਂ ਲਾਂਦੀ ਬਾਝ ਕੀਤਿਆਂ ਗੱਲੀ ਸੁਣੀ ਵਤਰਦੀਆਂ ਭੈੜੀ ਦਾ ਢੋਲ ਟੁਰਾਊਏ ਦੱਸੀ ਨਾ ਜਾਂਦਾ ਦੇਸ ਕਿਹੜੇ ਨੂੰ ਜਾਊਏ ਵਦਾ ਵਿਦੇ ਕਰੇਂਦਾ ਏ ਵਤ ਨਾ ਦਾ ਆਊਏ ਤੇਰੇ ਵਿਛੋੜੇ ਦਾ ਤਨ ਮੇਰੇ ਨੂੰ ਲਾਊਏ ਤੀਰ ਵਿਛੋੜੇ ਦਾ ਤਨ ਮੇਰੇ ਨੂੰ ਲਾਊਏ ਜੇ ਤੂੰ ਚੱਲਿਆ ਹੈ ਤਾਂ ਹੰਝੂ ਨਾਲੇ ਮੂੰਹ ਚੱਲਿਆ ਮੈਂ ਦਰਦ ਨਾ ਜਾਣੀ ਦੀਆਂ ਨਹੀਂ ਰਾਂਦੀ ਠਲੀਆਂ ਮੈਂ ਆਤਣ ਮੋਹਰਾ ਏ ਸੌਂਝ ਦਿਸਣ ਗਲੀਆਂ ਕਦੀ ਪਰਤ ਮੁਹਾਰ ਨੂੰ ਸੇਜਾਂ ਮਾਣ ਸੁਖਲੀਆਂ ਗੂਕ ਵੇ ਰੰਗਲਾ ਤੇਰਾ ਕਾਟ ਕੋ ਕਵੀਹਾ ਏਦੂ ਕੋਈ ਸਾਧ ਮਰਿੰਦਾ ਮੇਰਾ ਸਜਣਾ ਜਿਹਾ ਇੱਕ ਹੋਰ ਚਾ ਮਾਰੀ ਅਗਲਾ ਮਨ ਤੇ ਰਿਹਾ ਇਸ਼ਕ ਢੋਲੇ ਦਾ ਏ ਮੂਲ ਨਾ ਹੁੰਦਾ ਬਿਆ ਗੂਕ ਦੇ ਰੰਗਲੇ ਤੇਰੇ ਮੁੰਨੇ ਅਨਬੈਤ ਦੇ ਮੈਥੇ ਵੀ ਆਏ ਪ੍ਰਾਣੇ ਕਿਸੇ ਮੁਲਕ ਵਲੈਤ ਦੇ ਪਰ ਸਈਓ ਕਰੋ ਚਾਹਦਾਈ ਕੋਲ ਵਸਣ ਦੇ ਲਾਇਕ ਦੇ ਭੈੜੀ ਤੇ ਕਦੋਂ ਪੈਰਾਂ ਦੇਣ ਜਾਲੂ ਜੜ ਤੇ ਸਹਿਤ ਦੇ ਜਾ ਉਸ ਆਖਿਆ ਸਾਧ ਲਿਆ ਹਿੰਮਤ ਖੁਸ਼ੀ ਨਾਲ ਆ ਗਿਆ ਦਿਲ ਬਾਦਸ਼ਾਹ ਨੂੰ ਆਖਿਆ ਹੈ ਉਹ ਸਦਿੰਦੀ ਹੈ ਮੈਂ ਮਛਲੀ ਦਰਿਆ ਦੀ ਵੇ ਤੂੰ ਬਗਲਾ ਬਣ ਕੇ ਆ ਦਿਲ ਬਾਦਸ਼ਾਹ ਟੁਰ ਪਿਆ ਹੈ ਨਜ਼ਰ ਵਜ਼ੀਰ ਟੁਰ ਪਿਆ ਹੈ ਮੁਸ਼ੱਕਤ ਫਕੀਰ ਟੁਰ ਪਿਆ ਹੈ ਸਾਰਾ ਕਿਲਾ ਟੁਰ ਪਿਆ ਹੈ ਦਿਲ ਜੂ ਟੁਰ ਪਿਆ ਹੈ ਜੇਤਵਾਲ ਆਪ ਡੁਲਾਂਦੀ ਚਾਨਣ ਲੈ ਕੇ ਨਾਲੇ ਇਹ ਆਇਨ ਜੀ ਵਸਵਸੇ ਮੱਲਾ ਹੋਰੀ ਨਾਲ ਹਨ ਸਬਰ ਦੇ ਚੌਬਤਰੇ ਵੀ ਨਾਲ ਹਨ ਨਾਜ਼ੋ ਨਿਆਜ਼ ਵੀ ਨਾਲ ਹਨ ਆਣ ਕੇ ਦਰਦਾਂ ਦੇ ਖੂਹ ਤੇ ਡੇਰਾ ਲਾ ਦਿੱਤਾ ਨੇ ਪੈਗਾਮ ਭੇਜਿਆ ਇਹਨੇ ਸਈਆਂ ਮਹਿੰਦੀਆਂ ਦੀ ਘੋਲ ਕੇ ਹੁਣ ਸਾਬਾਂ ਹੱਥ ਲਾ ਤੇਰੇ ਕਾਲ ਗਾਵਣ ਸਹੇਲੀਆਂ ਤੂੰ ਹੱਥੀ ਲਾਗ ਦਿਵਾ ਤੂੰ ਨੇ ਤੂੰ ਡਿੱਕੇ ਖਰਾਲ ਨੂੰ ਅੱਜ ਮੂੰਹੋਂ ਬੈਠਾ ਆ ਜੱਟ ਪਾਸਾ ਜਲਦਾ ਚੀਰਿਆ ਕੋਈ ਖੌਫ ਖਤਰ ਦਾ ਰਾਹ ਡਰਦਾ ਨਾ ਜਾਂ ਮੌਤ ਤੂੰ ਹੈ ਮਰਨੋਂ ਬੇਪਰਵਾਹ ਜਾਓ ਉਹਨੂੰ ਆਖੋ ਆ ਜਾਵੇ ਉਸ ਦਰਵਾਜ਼ੇ ਖੋਲ ਦਿੱਤੇ ਤੱਕਿਆ ਹੈ ਇਸ਼ਕ ਦਾ ਕਿਲਾ ਹੈ ਮੁਹੱਬਤ ਦਾ ਦਰਵਾਜ਼ਾ ਹੈ ਸ਼ੋਹਰਤ ਦੇ ਬਾਜ਼ਾਰ ਹਨ ਤਮੇ ਦੀਆਂ ਦੁਕਾਨਾਂ ਹਨ ਹਰ ਨਾਮ ਸੇਠ ਸੌਦੇ ਤੋਲ ਦਿੰਦਾ ਬੈਠਾ ਹੈ ਦਿਲ ਬਾਦਸ਼ਾਹ ਆਖਿਆ ਮੈਂ ਸ਼ਹਿਜ਼ਾਦੇ ਕੋਲ ਜਾਵਣਾ ਹੈ ਕੋਈ ਤੋਹਫੇ ਪੇਸ਼ ਕਰਨੇ ਹਨ ਕਾਇ ਸ਼ੈ ਹੈ ਹੀ ਅਖੇ ਬੜੀਆਂ ਚੀਜ਼ਾਂ ਕਾਮ ਕਰੋਧ ਲੋਭ ਮੋਹ ਹੰਕਾਰ ਖੁਦੀ ਤਕੱਬਰ ਤੋਹਮਤ ਬੋਤਾਨ ਦਿਲ ਬਾਦਸ਼ਾਹ ਆਖਿਆ ਸ਼ੈਵਾਂ ਬੂ ਗਿਣੀਆਂ ਨਹੀਂ ਮੇਰੇ ਕੋਲ ਪੈਸੇ ਨਹੀਂ ਉਸ ਆਖਿਆ ਇਹਨਾਂ ਚੀਜ਼ਾਂ ਦਾ ਪੈਸਾ ਮੈਂ ਕੋਈ ਨਹੀਂ ਲੈਂਦਾ ਹੋਰ ਅਖੇ ਯਕੀਨ ਲੈ ਲੈਣਾ ਤੇ ਹਰ ਸ਼ੈ ਦੇਵਣੀ ਹੈ ਆਖ ਦਿਨ ਗਾਮਨ ਗੱਲ ਕਰਿੰਦਾ ਬੈਠਾ ਹੈ ਦਰਬਾਰ ਵਿੱਚ ਹਰ ਬੰਦੇ ਦੀ ਹੰਝੂ ਫਰ ਪਈਆਂ ਕਰਦੀਆਂ ਕਿਉਂ ਜੋ ਉਹ ਪਹੁੰਚੇ ਖੜਿਆਂ ਇਤਰਾਜ਼ ਕਾਹ ਕਰਨਾ ਖੁਰੇ ਦੁਮਾਮੇ ਇਸ਼ਕ ਦੇ ਮਾਰੂ ਵਗਿਆ ਡੋਂ ਤੇਰਾ ਵਾਸਾ ਖੀਵੇ ਸ਼ਹਿਰ ਵਿੱਚ ਜਿਸ ਦਰਵਾਜ਼ੇ ਨੌ ਤੂੰ ਗਲਿਆਂ ਕਿਹੜੇ ਕੰਮ ਨੂੰ ਬੈਠਾ ਰਾਵੀ ਰਹੋ ਤੈਨੂੰ ਚੜ ਗਏ ਖੋਪੇ ਗਿਰਦੇ ਤੂੰ ਗਿਉਂ ਦਲੀਲੋਂ ਭੌਂ ਕਰਵਾ ਦੇ ਯਾਰ ਮਸੀਤ ਦਾ ਤੂੰ ਸੁਖੇ ਨੈਣ ਨਾ ਸੋ ਰੋ ਰਹੀ ਹੈ ਹਰਸ਼ ਹੈ ਚੈਨ ਚ ਪੁੱਛਿਆ ਹਾਂ ਫਿਰ ਗਾਮਨ ਉਸ ਆਖਿਆ ਸ਼ਹਿਜ਼ਾਦੀ ਖੁਸ਼ ਹੋ ਗਈ ਉਸ ਆਖਿਆ ਗੈਰਤ ਜਾ ਕੇ ਹਕੀਕਤ ਦੇ ਜਾਲੇ ਵਿੱਚ ਸ਼ੀਸ਼ਾ ਆਬੇ ਹਯਾਤ ਦਾ ਪਿਆਈ ਉਹ ਚਾਲ ਹੈ ਮਤਲਬ ਕੀ ਹੈ ਗੱਲ ਕਰਨ ਵਾਲੇ ਦਾ ਭਾਈ ਇਹ ਇੱਥੇ ਆ ਕੇ ਬਚ ਜਾਵੇ ਤਾਂ ਵੀ ਗੱਲ ਹਕੀਕਤ ਤੇ ਪਿੜ ਪੈਂਦੀ ਹੈ ਗੈਰਤ ਨੂੰ ਆਈ ਗੈਰਤ ਤੇ ਉਸ ਆਬੇ ਹਯਾਤ ਵੀ ਛੱਡਿਆ ਹੈ ਸ਼ੀਸ਼ਾ ਤੋੜ ਛੱਡਿਆ ਹੈ ਇਸੇ ਗੱਲੋਂ ਅੱਜ ਤਾਈਂ ਜਿੰਮਦੀ ਹੈ ਤਾਂ ਉਦੋਂ ਹੈਰਾਨ ਹੋਈ ਹੈਰਤ ਆਖਿਆ ਉਹ ਵੇਖੋ ਕਿਹੜਾ ਕਹਿਰ ਕੀਤੀ ਖੜੀ ਹੈ ਸ਼ੀਸ਼ਾ ਤੋੜ ਛੱਡਿਆ ਸੂ ਤੇ ਆਪ ਵੀ ਇੱਥੇ ਪੀ ਛੱਡਿਆ ਸੂ ਇੱਥੇ ਆ ਕੇ ਗਾਮਨ ਆਖਿਆ ਦਿਲ ਬਾਦਸ਼ਾਹ ਤੇ ਹੁਸਨ ਸ਼ਹਿਜ਼ਾਦੀ ਦੀਆਂ ਵਾਗਾਂ ਇਖਤਿਆਰ ਦੀਆਂ ਤਰੁੱਟ ਗਈਆਂ ਖੇਤ ਇਮਾਨ ਦਾ ਸ਼ੈਤਾਨ ਮਰਦੂਦ ਉਜਾੜ ਗਿਆ ਹੈ ਮਤਲਬ ਕਿ ਉਹ ਬੁਰਾ ਕਰ ਬੈਠੇ ਬਾਦਸ਼ਾਹ ਰੋ ਕੇ ਆਖਿਆ ਗਾਮਨ ਆਖੇ ਜੀ ਮੰਗ ਇਨਾਮ ਗਾਜ਼ੀ ਖਾਨ ਛੋੜ ਦੇ ਤੇ ਡੇਰਾ ਉਹਦੇ ਨਾਲ ਬਹਾਲ ਕਰ ਦੇ
ਬਾਦਸ਼ਾਹ ਆਖਿਆ ਗਾਜ਼ੀ ਖਾਨ ਮੈਂ ਉਮਰ ਸਾਰੀ ਨਹੀਂ ਛੋੜਨਾ ਤੇ ਡੇਰੇ ਦਾ ਮਾਲਕ ਤੈਨੂੰ ਬਣਾ ਛੱਡਿਆ ਹੈ। ਜੂੰ ਦਾਗ ਦੁਰਾੜਾ ਪੈਂਡਾ ਵਿੱਚ ਕੋਸਾਂ 5000 ਇਹ ਦੁਨੀਆ ਬੇਲਾ ਹਰਸ਼ ਦਾ ਵਿੱਚ ਇਜ਼ਰਾਈਲ ਸਰਦਾਰ ਇੱਥੇ ਘੋੜੇ ਦੌੜੇ ਨਫਸ ਦੇ ਜਿਹੜੇ ਬਹੁਤ ਤੇਜ਼ ਤਰਾਰ ਇੱਥੇ ਬੱਲਾਂ ਬੌਰ ਵੀ ਡਹਿ ਗਿਆ ਬਣ ਰੰਡੀ ਦਾ ਯਾਰ। ਮੈਂ ਤਾਂ ਦੁਨੀਆ ਨੂੰ ਐਡੀਆਂ ਚੰਗੀਆਂ ਹੀ ਨਹੀਂ ਜਾਣਦਾ ਪਰ ਇਹ ਆਦਾ ਜਾਸਾਂ ਬਾਦਸ਼ਾਹ ਬੰਦਾ ਚੰਗਾ ਪਰ ਜ਼ੁਬਾਨ ਦਾ ਕੱਚਾ। ਬਾਦਸ਼ਾਹ ਆਖਿਆ ਗਾਮਨ ਮੈਂ ਇਹ ਜਿਹੜੀ ਕੀਤੀ ਏ ਤੈਨੂੰ ਤੋਲਣ ਕਣ ਕੀਤੀ ਏ ਬਈ ਕਿਤਨੇ ਪਾਣੀ 'ਚ ਹੈ। ਮੈਂ ਗਾਜ਼ੀ ਖਾਨ ਦੇ ਨਾਂ ਡੇਰਾ ਬਹਾਲ ਕਰ ਛੱਡਿਆ ਹੈ ਤੇ ਉਹਨੂੰ ਆਜ਼ਾਦ ਕਰ ਦਿੱਤਾ ਹੈ। ਇਹ ਗਾਜ਼ੀ ਖਾਨ ਨੂੰ ਛੁਡਾ ਕੇ ਘਰ ਆਪਣੇ ਆ ਗਿਆ। ਕਹਾਣੀ ਕਿਹੋ ਜਿਹੀ ਲੱਗੀ ਦੱਸਿਆ ਹੈ।